ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਸਿਆਸੀ ਮਾਮਲਿਆਂ ਦੇ ਵਿਸ਼ਲੇਸ਼ਕ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਆ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਵਤਾਰ ਸਿੰਘ, ਅਮਰੀਕ ਸਿੰਘ ਧਾਲੀਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 11 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ 12,000 ਕਰੋੜ ਰੁਪਏ ਤੋਂ, ਜਿਹੜਾ ਆਪਾਂ ਕੱਲ ਵੀ ਚਰਚਾ ਕੀਤੀ ਸੀ, ਜਿਹਦੇ ਉੱਤੇ ਆਪਾਂ ਕਿਹਾ ਸੀ ਵੀ ਸਿਆਸੀ ਧਿਰਾਂ ਜਿਹੜੀਆਂ ਨੇ ਉਹ ਇੱਕ ਸੁਰ ਨਹੀਂ ਆ, ਉਹ ਦੋਸ਼ ਲਾ ਕੇ ਕੇਂਦਰੀਕਰਨ ਨੂੰ ਹੱਲਾਸ਼ੇਰੀ ਦੇ ਰਹੀਆਂ ਨੇ, ਉਸ ਪਾਸੇ ਨੂੰ ਗੱਲ ਵਧਾ ਰਹੀਆਂ ਨੇ। ਸਵਾਲ ਹਲੇ ਵੀ ਗੂੰਜ ਰਿਹਾ ਤੇ ਹਲੇ ਵੀ ਅਣਸੁਲਝਿਆ ਵੀ ਇਹ ਜਿਹੜਾ 12,000 ਕਰੋੜ ਰੁਪਇਆ ਜਿਹਦਾ ਜ਼ਿਕਰ ਭਾਜਪਾ ਦਾ IT ਸੈੱਲ ਤੇ ਹੋਰ ਜਿਹੜੀਆਂ ਪਾਰਟੀਆਂ ਕਰ ਰਹੀਆਂ ਨੇ, ਇਹ ਗੋਲ ਕਿਹਨੇ ਕਰਤਾ ਜੀ? ਪ੍ਰਵੀਨ ਜੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜ੍ਹ ਪੀੜਤ ਖੇਤਰਾਂ ਦਾ ਦੌਰਾ ਕਰਨ ਆਏ ਤੇ ਉੱਥੇ ਉਹਨਾਂ ਨੇ ਕਹਿਤਾ ਕਿ ਜੀ ਆ 1,600 ਕਰੋੜ ਮੈਂ ਦੇ ਚੱਲਿਆ, ਬਾਕੀ 12,000 ਕਰੋੜ ਤੁਹਾਡੇ ਕੋਲ ਹੈਗਾ ਜੀ। ਉਹ ਤੋਂ ਬਾਅਦ ਇਸ ਗੱਲ ਨੇ ਬਹੁਤ ਚਰਚਾ ਫੜੀ ਕਿ ਜੀ ਉਹ 12,000 ਕਰੋੜ ਕਿਉਂ ਨਹੀਂ ਖਰਚਦੇ ਜੀ, ਉਹ ਲੱਗਣਾ ਚਾਹੀਦਾ ਜੀ। ਫਿਰ ਇਹ ਨਰੇਟਿਵ ਤੁਰ ਪਿਆ ਜੀ ਕਿ ਸਰਕਾਰ ਨੇ ਜੀ ਖਪਾ ਲਿਆ ਜੀ, ਦਿੱਲੀ ਵਾਲੇ ਨੂੰ ਦੇ ਜੀ, ਕਿਵੇਂ ਖਰਚ ਲਿਆ ਜੀ, ਇਹਨਾਂ ਉਹਦਾ ਹਿਸਾਬ ਦੇਣ ਜੀ। ਇੱਥੋਂ ਤੱਕ ਕਿ ਹਰਸਿਮਰਤ ਕੌਰ ਬਾਦਲ, ਸੁਖਬੀਰ ਬਾਦਲ, ਰਾਜਾ ਵੜਿੰਗ ਤੇ BJP ਤੇ ਉਹਨਾਂ ਦੇ ਪ੍ਰਧਾਨ ਜਾਖੜ ਜੀ, ਉਹ ਸਾਰੇ ਲੱਗੇ। ਸਰਕਾਰ ਜਦੋਂ ਸਫਾਈ ਦੇਣ ਆਈ ਤਾਂ ਹੋਰ ਫਸ ਗਈ। ਅਮਨ ਅਰੋੜਾ ਜੀ ਕਹਿੰਦੇ ਵੀ ਕਿ ਪਿਆ ਪਰ ਅਸੀਂ ਖਰਚ ਨਹੀਂ ਸਕਦੇ। ਠੀਕ ਹੈ, ਬਿਲਕੁਲ। ਜਿਹੜਾ ਇਹ ਇਸ ਤਰ੍ਹਾਂ ਫੰਡ ਆਉਂਦਾ ਹੈ ਹਰ ਵਾਰ ਆਫਤ ਦੇ ਨਾਂ ਦੇ ਉੱਤੇ, ਉਹ ਰੂਟੀਨ ਦੇ ਵਿੱਚ ਜਿਹੜਾ ਫਾਈਨਾਂਸ ਕਮਿਸ਼ਨ ਹੈ ਭਾਰਤ ਦਾ, ਉਹ ਜੋ ਫੰਡ ਤੈਅ ਕਰਦਾ ਉਹ ਜਾਰੀ ਹੁੰਦਾ, 75% ਸੈਂਟਰ ਦਾ ਹੁੰਦਾ, 25 ਸੂਬੇ ਨੇ ਪਾਉਣਾ ਹੁੰਦਾ। ਇੰਜ ਉਹ ਬਣਾ ਕੇ 100% ਬਣ ਜਾਂਦਾ। ਹੁਣ ਉਸ ਮਾਮਲੇ ਦੇ ਉੱਤੇ ਉਹਦੇ ਨਿਯਮ ਇੰਨੇ ਸਖਤ ਨੇ ਕਿ ਤੁਸੀਂ ਨਾ ਉਹਦੇ ਵਿੱਚੋਂ ਉਵੇਂ ਟੱਕਾ ਛੇੜ ਸਕਦੇ ਹੋ, ਨਾ ਕਰ ਸਕਦੇ ਹੋ, ਨਾ ਉਹ ਨਿਯਮ ਨਰਮ ਕਰਨ। ਉਹ ਪੂਰੇ ਮੁਲਕ ਦੇ ਹਿਸਾਬ ਨਾਲ ਬਣਾਏ ਹੋਏ ਨੇ। ਉਹ ਚ ਪੰਜਾਬ ਕਈ ਵਾਰ ਜ਼ਿਆਦਾਤਰ ਉਹਦੀ ਕੈਟਾਗਰੀ ਪੂਰੀ ਹੋਣੀ ਹੁੰਦੀ ਉਸ ਤਰੀਕਾ ਕਰਨ। ਜੀ ਜੀ, ਸਹੀ ਹੈ। ਫਿਰ ਉਹਦੇ ਲਈ ਕੇਂਦਰ ਦੀ ਮਨਜ਼ੂਰੀ ਚਾਹੀਦੀ ਹੈ ਜੀ, ਹੈ ਨਾ। ਉਹ ਸਾਰੀ ਪ੍ਰਕਿਰਿਆ ਲੰਬੀ ਚੌੜੀ। ਉਹਦੇ ਲਈ ਇਹਨਾਂ ਨੇ ਚਿੱਠੀ ਵੀ ਲਿਖੀ ਜੀ, ਉਹਨਾਂ ਨੇ ਗੋਲੀ ਵੀ ਨਹੀਂ। ਜਾਂ ਤਾਂ ਪ੍ਰਧਾਨ ਮੰਤਰੀ ਜੀ ਉਦੋਂ ਦੇ ਜਾਂਦੇ ਹੁਕਮਾਂ ਦੀ ਕਾਪੀ ਨਾਲ, ਕਹਿ ਲਓ ਵੀ ਨਿਯਮ ਬਦਲਦੇ ਤੁਹਾਡੇ ਲਈ, ਖਰਚੋ ਕਢਾ ਲਓ। ਸਹੀ ਹੈ, ਠੀਕ ਹੈ। ਤੇ ਉਹ ਮੁੱਦਾ ਬਣ ਗਿਆ। ਹੁਣ ਦੂਜੀਆਂ ਰਾਜਨੀਤਿਕ ਧਿਰਾਂ ਦੇ ਆਪਾਂ ਕੱਲ ਵੀ ਗੱਲ ਕਰ ਸੀ ਕਿ ਉਹ ਸਾਰਾ ਕੁਝ ਜਾਣਦੀਆਂ ਨੇ, ਪਰ ਉਹ ਤਾਂ ਵੀ ਮਤਲਬ ਕਿ ਇਸ ਉੱਤੇ ਰਾਜਨੀਤੀ ਕਰ ਰਹੀਆਂ ਨੇ। ਪਰ ਸੱਤਾਧਾਰੀ ਧਿਰ ਦੀ ਨਲਾਇਕੀ ਦੇਖੋ ਕੈਸੀ ਆ ਜੀ, ਕਿ ਪਹਿਲਾਂ ਤਾਂ ਪ੍ਰਧਾਨ ਮੰਤਰੀ ਕੋਲ ਜਦੋਂ ਪੈਸਿਆਂ ਦਾ ਕੇਸ ਰੱਖਿਆ, ਮਤਲਬ ਕਿ ਰਾਹਤ ਰਾਸ਼ੀ ਲਈ, ਤਾਂ ਚੀਫ ਸੈਕਟਰੀ ਕਹਿ ਰਿਹਾ ਜੀ 13,200 ਕੁਛ ਕਰੋੜ ਦਾ ਸਾਡਾ ਬਣਦਾ ਜੀ। ਹਾਂਜੀ ਹਾਂਜੀ। ਉਸੇ ਮੀਟਿੰਗ ਦੇ ਵਿੱਚ ਮੁੰਡੀਆਂ ਮੰਤਰੀ ਖੜਾ ਹੋ ਕੇ ਕਹਿ ਰਿਹਾ ਜੀ ਇਹ ਤਾਂ 1,600 ਕਰੋੜ ਘੱਟ ਹੈ ਜੀ, 20,000 ਕਰੋੜ ਦੇ ਦਿਓ ਜੀ। ਮਤਲਬ ਅਗਲਾ ਕਹੂਗਾ ਕਿ ਤੁਸੀਂ ਕਾਗਜ਼ ਦੇ ਰਹੇ ਹੋ 13,000 ਕਰੋੜ ਦਾ, ਮੂੰਹ ਜਵਾਨੀ 20,000 ਕਰੋੜ ਕੇ, ਜਿਹਨੂੰ ਪਹਿਲਾਂ ਆਪਸ ਦਾ ਸੁਰਤਾਲ ਮਿਲਾ ਕੇ ਆਓ। ਤੁਹਾਡਾ ਆਪਸ ਕੋਈ ਤਾਲਮੇਲ ਹੀ ਨਹੀਂਗਾ। ਪਰ ਤਾਂ ਵੀ ਨਾ 13,000 ਦਿੱਤਾ, ਨਾ 20,000 ਦਿੱਤਾ, ਨਾ 10,000 ਦਿੱਤਾ, ਦਿੱਤਾ ਤਾਂ 1,600 ਕਰੋੜ ਹੈ। ਪਰ 12,000 ਕਰੋੜ ਦਾ ਮੁੱਦਾ ਵੱਡਾ ਬਣ ਗਿਆ ਜੀ ਕਿ ਸਰਕਾਰ ਕੋਲ ਤਾਂ ਪਹਿਲਾਂ ਹੀ ਸੈਂਟਰ ਦਾ ਪੈਸਾ ਪਿਆ ਜੀ, ਕਿਉਂ ਨਹੀਂ ਖਰਚਦੇ। ਹਰਪਾਲ ਚੀਮਾ ਜੀ ਵਿੱਤ ਮੰਤਰੀ ਨੇ, ਜ਼ਿੰਮੇਵਾਰੀ ਸਭ ਤੋਂ ਵੱਡੀ ਉਹਨਾਂ ਦੀ ਬਣਦੀ ਸੀ। ਜੀ ਜੀ। ਉਹ ਆਏ ਜੀ ਸਾਹਮਣੇ, ਕਹਿੰਦੇ ਜੀ ਸਾਡੀ ਕਾਪੀਆਂ 'ਚ ਤਾਂ ਹੈਗਾ 12,000 ਕਰੋੜ ਜੀ, ਪਰ ਸਾਡੇ ਖਜ਼ਾਨੇ 'ਚ ਨਹੀਂ ਹੈਗਾ। ਹੁਣ ਇਹ ਕੀ ਮਤਲਬ ਹੈ ਜੀ, ਦੱਸੋ ਮੈਨੂੰ। ਸਹੀ ਹੈ। ਅੱਜ ਕੱਲ੍ਹ ਕਾਪੀਆਂ 'ਚ ਹੁੰਦਾ, ਅੱਜ ਕੱਲ੍ਹ SMS 'ਚ ਹੁੰਦਾ। ਨਗਦ ਤਾਂ ਤੁਸੀਂ ਹੁਣ ਰੱਖਣਾ ਨਹੀਂ ਗਾ ਪੈਸਾ, ਕਿ ਹਾਂ ਅਲਮਾਰੀਆਂ ਤੁੰਨ ਕੇ ਰੱਖ ਲੀਆਂ, ਬੋਰੀਆਂ 'ਚ ਭਰ ਕੇ ਰੱਖ ਲਿਆ, ਬੈਡਾਂ 'ਚ ਪਾ ਕੇ ਰੱਖ ਲਿਆ। ਸਹੀ ਹੈ ਨਾ।
ਇਹਦਾ ਮਤਲਬ ਤਾਂ ਤੁਹਾਡੇ ਕੋਲੇ ਖਾਤਿਆਂ 'ਚ ਹੋਣਾ ਚਾਹੀਦਾ ਨਾ। ਹੂੰ ਜੇ ਖਾਤਿਆਂ 'ਚ ਹੈਗਾ ਤਾਂ ਫਿਰ ਕੇਂਦਰ ਨੂੰ ਕਹੋ ਕਿ ਸਾਨੂੰ ਮਨਜ਼ੂਰੀ ਦਿਓ, ਅਸੀਂ ਖਰਚੀਏ, ਜੀ ਸਹੀ ਹੈ। ਹੱਲ ਹੋਵੇ। ਹੂੰ ਪਰ ਹੂੰ ਤੁਸੀਂ ਕਹਿ ਰਹੇ ਹੋ ਕਿ ਖਾਤੇ 'ਚ ਹੈਗਾ, ਖਜ਼ਾਨੇ 'ਚ ਨਹੀਂ ਹੈਗਾ, ਫਿਰ ਇਹਦਾ ਕੀ ਅਰਥ ਲਾਈਏ ਜੀ? ਹੂੰ ਇਹਦਾ ਮਤਲਬ ਤੁਹਾਨੂੰ ਸਮਝ ਹੀ ਨਹੀਂ ਗਈ। ਹੂੰ ਤੁਸੀਂ ਸਹੀ ਸਪਸ਼ਟ ਜਵਾਬ ਹੀ ਨਹੀਂ ਦੇ ਪਾ ਰਹੇ, ਨਾ ਵਿਰੋਧੀ ਧਿਰਾਂ ਨੂੰ, ਨਾ ਪੰਜਾਬ ਨੂੰ। ਸਹੀ ਹੈ। ਫਿਰ ਦੁਬਾਰਾ ਆਏ ਹਰਪਾਲ ਚੀਮਾ ਜੀ ਸਾਹਮਣੇ, ਹੂੰ ਹੂੰ ਫਿਰ ਕਹਿੰਦੇ ਜੀ ਕੇਂਦਰ ਝੂਠ ਬੋਲਦਾ ਹੈ, ਲੀਡਰ ਝੂਠ ਬੋਲਦੇ ਨੇ, ਸਾਡੇ ਕੋਲ ਤਾਂ ਪੈਸਾ ਹੀ 1582 ਕਰੋੜ ਆ ਸਰ, ਅੱਛਾ। ਜਿਸ ਚੋਂ ਅਸੀਂ ਕਹਿੰਦੇ ਜੀ ਹੁਣ ਤੱਕ ਪਿਛਲੇ ਪਿਛਲੇ ਸਾਲਾਂ ਦਾ ਹਿਸਾਬ ਦਿੱਤਾ ਉਹਨਾਂ ਨੇ ਕਿ ਇਸ ਸਾਲ ਇੰਨਾ ਕਾਇਆ ਜੀ, ਇਸ ਸਾਲ ਇੰਨਾ ਕਾਇਆ ਜੀ, ਇਹ ਚੋਂ ਇੰਨਾ ਖਰਚ ਲਿਆ ਜੀ। ਕਹਿੰਦੇ ਜੀ 1582 ਕਰੋੜ ਆਇਆ ਸੀ, 649 ਕਰੋੜ ਅਸੀਂ ਖਰਚ ਚੁੱਕੇ ਹਾਂ ਉਹ ਚੋਂ। ਹੁਣ ਇਹ ਮਸਲਾ ਨਵਾਂ ਖੜਾ ਹੋ ਜਾਣਾ ਜੀ। ਪ੍ਰਵੀਨ ਜੀ, ਸਿੰਪਲ ਫਾਰਮੂਲਾ, ਇਹ ਚਤਰਾਈ ਹੈ ਸਮੇਂ-ਸਮੇਂ ਦੀਆਂ ਕੇਂਦਰ ਦੀਆਂ ਸਰਕਾਰਾਂ ਦੀ, ਇਹ ਨਲਾਇਕੀ ਹੈ ਸਮੇਂ-ਸਮੇਂ ਦੀਆਂ ਸਾਡੇ ਸੂਬਿਆਂ ਦੀਆਂ ਸਰਕਾਰਾਂ। ਸਹੀ ਗੱਲ, ਬਿਲਕੁਲ। ਫਾਈਨਾਂਸ ਕਮਿਸ਼ਨ ਜਿਹੜਾ ਪੈਸਾ ਭੇਜਦਾ ਹੈ, ਇਹ ਆਫਤ ਲਈ ਹੈ। ਇਹ ਹਰ ਸਾਲ ਇਹਦੇ ਵਿੱਚ ਜਿਵੇਂ ਆਪਾਂ ਦਸਵੰਧ ਕੱਢਦੇ ਹਾਂ ਉਵੇਂ ਆ ਕਿ ਭਾਈ ਔਖੀ ਘੜੀ ਲਈ ਆਪਾਂ ਘਰੇ ਰੱਖ ਲੈਣਾ ਕਿ ਦਵਾਈ ਬੂਟੀ ਲਈ ਪੈਸਾ ਵੱਖਰਾ ਰੱਖ ਲਓ। ਇਹ ਉਵੇਂ ਹੈ ਜੀ ਜੀ ਕਿ ਜੇ ਰਿਜ਼ਰਵ ਫੰਡ ਹੈ ਫਿਰ ਇਸ ਨੂੰ ਸੱਜੇ ਖੱਬੇ ਕਿਵੇਂ ਵਰਤ ਲਿਆ ਜਾਂਦਾ? ਉਸ ਕੰਮ ਲਈ, ਜਿਸ ਕੰਮ ਲਈ ਰੱਖਿਆ ਉਸ ਕੰਮ ਲਈ ਵਰਤਣ ਦੀ ਇਜਾਜ਼ਤ ਨਹੀਂ ਤੁਹਾਡੇ ਕੋਲ। ਸਹੀ ਹੈ। ਤੇ ਹੋਰ ਕੰਮਾਂ ਲਈ ਵਰਤਿਆ ਗਿਆ, ਦਾ ਮਤਲਬ ਕਿਵੇਂ ਵਰਤਿਆ ਗਿਆ? ਹੁਣ ਕਰਦੇ ਕੀ ਨੇ ਜੀ ਇਹ? ਆਪਾਂ ਮੰਨ ਕੇ ਚੱਲੀਏ ਕਿ ਜੀ 12,000 ਕਰੋੜ ਸਾਨੂੰ ਇਹ ਰਾਹਤ ਫੰਡ ਵਾਲਾ ਪੈਸਾ ਪਿਆ ਸਾਡੇ ਕੋਲ। ਜੀ ਜੀ। ਸਾਡੀ ਕੇਂਦਰ ਤੋਂ ਇਸ ਸਾਲ ਦੀ ਕਰਜ਼ੇ ਦੀ ਲਿਮਟ 20,000 ਕਰੋੜ ਬਣ ਗਈ। ਸਾਨੂੰ 8,000 ਕਰੋੜ ਆਊਗਾ ਜੀ। ਉਹ ਕਹਿਣਗੇ ਹਲੇ 12,000 ਕਰੋੜ ਪਿਆ, ਵਰਤ ਲਓ ਉਧਰ। ਠੀਕ ਹੈ। ਇਹ ਖਾਤਿਆਂ 'ਚ ਟ੍ਰਾਂਸਫਰ ਇੱਧਰ ਹੋ ਜਾਂਦਾ ਕਰਜ਼ੇ 'ਚ। ਹੁਣ ਤੁਹਾਨੂੰ ਲੋੜ ਪੈ ਗਈ ਤਾਂ ਫਿਰ ਤੁਸੀਂ ਫਾਈਨਾਂਸ ਕਮਿਸ਼ਨ ਦੇ ਰਾਹੀਂ ਕੇਂਦਰ ਦੇ ਕੋਲ ਪਹੁੰਚ ਕਰੋਗੇ ਤੇ ਆਪਣੇ ਨੂੰ ਇਤਲਾਹ ਕਰੋਗੇ ਕਿ ਜਿਹੜਾ ਕਰਜ਼ੇ 'ਚ ਸਾਡਾ 12,000 ਕਰੋੜ ਪਿਆ, ਜਿਹੜਾ ਅਸੀਂ ਕਰਜ਼ੇ 'ਚ ਸ਼ਾਮਲ ਕਰ ਲਿਆ ਉਹਦੇ ਵਿੱਚ ਲਿਮਟ ਦੇ ਵਿੱਚ, ਉਹ ਚੋਂ ਕੱਢ ਕੇ ਸਾਨੂੰ ਰਾਹਤ ਕੋਸ਼ ਦੇ ਵਿੱਚ ਇਹਦੇ ਵਿੱਚੋਂ 10,000 ਕਰੋੜ ਦੇ ਦਿਓ ਜੀ, 5,000 ਕਰੋੜ ਦੇ ਦਿਓ ਜੀ। ਜਿੰਨਾ ਉਹ ਆ ਗਿਆ ਤੁਹਾਡਾ ਉਧਰ ਕਰਜ਼ੇ 'ਚ ਹੋਰ ਜਮਾ ਖੜਾ ਹੋ ਗਿਆ। ਫਿਰ ਇਹ ਇੱਕ ਮਤਲਬ ਬਹੀ ਖਾਤਿਆਂ ਦਾ ਹਿਸਾਬ ਕਿਤਾਬ ਕਰਨ ਦਾ ਤਰੀਕਾ ਘਰ। ਪਰ ਸਵਾਲ ਤਾਂ ਮੇਰਾ ਇਹ ਹੈ ਕਿ ਵੀ ਕੇਂਦਰ ਮਨਜ਼ੂਰੀ ਕਿਵੇਂ ਦੇ ਦਿੰਦਾ? ਜੇ 20,000 ਕਰੋੜ ਦੀ ਲਿਮਟ ਕਰਜ਼ੇ ਦੀ ਹੈ ਤਾਂ ਕਰਜ਼ਾ ਪੂਰਾ ਦਿਓ ਨਾ। ਤੁਸੀਂ ਇਹ ਰਾਖਵਾਂ ਪੈਸਾ ਕਿਉਂ ਖਰਚਣ ਦੀ ਆਗਿਆ ਦਿੰਦੇ ਹੋ? ਸਹੀ ਹੈ। ਇਹ ਜਾਖੜ ਹੋ ਰਹੀ, ਸੁਖਬੀਰ ਬਾਦਲ ਹੋ ਰਹੀ, ਰਾਜਾ ਵੜਿੰਗ ਹੋ ਰਹੀ, ਸਵਾਲ ਕਿਹੜੇ ਮੂੰਹ ਨਾਲ ਕਰ ਰਹੇ ਨੇ? ਤੁਹਾਡੇ ਸਮੇਂ 'ਚ ਵੀ ਇਹੀ ਕੁਝ ਹੁੰਦਾ ਰਿਹਾ, ਤੁਸੀਂ ਵੀ ਰਾਜ ਭਾਗ 'ਚ ਹਿੱਸੇਦਾਰ ਰਹੇ ਹੋ। ਤੇ ਪਰ ਵਿੱਤ ਮੰਤਰੀ ਨੂੰ ਕੀ ਵਿੱਤ ਮੰਤਰੀ ਰਹਿਣ ਦਾ ਅਧਿਕਾਰ ਹੈ ਜੇ ਉਹਨੂੰ ਪਤਾ ਹੀ ਨਹੀਂਗਾ ਕਿ ਪੈਸਾ ਕਿੱਥੇ ਹੁੰਦਾ, ਕਿਵੇਂ ਹੁੰਦਾ, ਕਦੋਂ ਆਉਂਦਾ, ਕੀ ਹਿਸਾਬ ਹੈ? ਸਹੀ ਹੈ। ਕਦੇ ਤੁਸੀਂ ਕਹਿੰਦੇ ਹੋ ਜੀ 12,000 ਕਰੋੜ ਕਾਪੀਆਂ 'ਚ ਹੈਗਾ, ਖਜ਼ਾਨੇ 'ਚ ਨਹੀਂ ਹੈਗਾ। ਕਦੇ ਤੁਸੀਂ ਕਹਿੰਦੇ ਹੋ ਜੀ ਮਤਲਬ ਕਿ ਹੈ ਨਾ ਇੰਨਾ ਸੀ ਖਰਚ ਲਿਆ, 1,500 ਥੋੜਾ ਜੀ ਹੈ ਨਾ, ਕੋਈ ਹਿਸਾਬ ਕਿਤਾਬ ਨਹੀਂ ਤੁਹਾਡੇ ਕੋਲ। ਕਿਹੜਾ ਸਹੀ ਮੰਨੂਗਾ ਜੀ ਪੰਜਾਬ? ਜੀ ਜੀ। ਉਹ ਕਹਿੰਦਾ ਕਿ ਬੰਦਾ ਆਪਣੇ ਮਿੱਤਰ ਕੋਲ ਜਾ ਕੇ ਕਹਿੰਦਾ ਯਾਰ, ਕਹਿੰਦਾ ਮੈਂ ਤਾਂ ਬਹੁਤ ਦੁਖੀ ਹੋ ਗਿਆ ਯਾਰ। ਉਹ ਕਹਿੰਦਾ ਕੀ ਹੋ ਗਿਆ? ਕਹਿੰਦਾ ਯਾਰ ਮੇਰੀ ਘਰ ਵਾਲੀ ਰੋਜ਼ ਕਦੇ 1,000, ਕਦੇ 2,000, ਕਦੇ 5,000 ਐ ਮੰਗਦੀ ਰਹਿੰਦੀ ਹੈ। ਕਹਿੰਦਾ ਯਾਰ ਚੱਲ ਤੇਰਾ ਦੁੱਖ ਤਾਂ ਠੀਕ ਆ, ਪਰ ਇੱਕ ਗੱਲ ਨਹੀਂ ਸਮਝ ਆਈ ਕਿ ਇੰਨੇ ਪੈਸੇ ਕਰਦੀ ਕੀ ਹੈ ਰੋਜ਼? ਕਹਿੰਦਾ ਇਹ ਤਾਂ ਮੈਨੂੰ ਵੀ ਨਹੀਂ ਪਤਾ, ਆਪਾਂ ਕਿਹੜਾ ਕਦੇ ਦਿੱਤੇ ਆ। ਹੁਣ ਰੋਈ ਜਾਓ, 12,000 ਕਰੋੜ ਹੈ ਜਾਂ 1582 ਕਰੋੜ ਹੈ ਜਾਂ 1,600 ਕਰੋੜ ਹੈ, ਤੁਸੀਂ ਦਿੱਤਾ ਕਿਹਨੂੰ ਹੈ ਲੋਕਾਂ ਨੂੰ? ਅਜੇ ਲੋਕਾਂ ਨੂੰ ਦੇਣਾ ਕਿ ਨਹੀਂ ਦੇਣਾ? ਤੁਹਾਡੀ ਆਪਣੀ ਸਿਆਸਤ ਦੀ ਭੱਠੀ ਮਗੀ ਪਈ ਹੈ ਜੀ। ਸਹੀ। ਕੋਈ ਘਟਨਾਕ੍ਰਮ ਤੋਂ ਕੋਈ ਸੇਧ ਲੈ ਲਓ, ਕੋਈ ਡਰ ਭੈ ਅੰਦਰ ਰੱਬ ਦਾ, ਕੁਦਰਤ ਦਾ, ਕਾਇਨਾਤ ਦਾ, ਲੋਕਾਂ ਦਾ ਕੋਈ ਹੈ ਕਿ ਨਹੀਂ ਹੈ ਤੁਹਾਡੇ ਮਨ 'ਚ? ਸਹੀ ਸਹੀ ਸਹੀ। ਤੁਸੀਂ ਇਸ ਮੌਕੇ ਵੀ ਇੰਨੀ ਗੰਦਲੀ ਸਿਆਸਤ ਕਰੋਗੇ? ਸ਼ਰਮਨਾਕ ਵਰਤਾਰਾ ਹੈ ਜੀ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਸ਼ਰਮਾ ਜੀ ਗੱਲ ਕਰੀਏ ਆਪਾਂ ਮੋਦੀ ਸਾਹਿਬ ਦੀ, ਜਿਹੜੇ 1,600 ਕਰੋੜ ਦਾ ਤੁਸੀਂ ਜ਼ਿਕਰ ਕੀਤਾ। ਪੰਜਾਬ ਨੂੰ ਤਾਂ ਦੇ ਕੇ 1,600 ਕਰੋੜ, ਬਿਹਾਰ ਨੂੰ ਕਹਿੰਦੇ 7,600 ਕਰੋੜ ਦੇਤਾ, ਉੱਥੇ ਵੋਟਾਂ ਕਰਕੇ 5,000 ਕਰੋੜ ਜ਼ਿਆਦਾ ਦੇਤਾ। ਪਹਿਲੀ ਗੱਲ ਤਾਂ ਜੀ ਬਿਹਾਰ 'ਚ ਕੋਈ ਹੜ੍ਹ ਨਹੀਂ ਆਏ ਹੋਏ ਜੀ। ਸਹੀ ਹੈ। ਤੇ ਜੇ ਹੜ੍ਹ ਨਹੀਂ ਆਏ ਤਾਂ ਉਹਨਾਂ ਨੂੰ ਤੁਰੰਤ ਰਾਹਤ ਵਾਲੀ ਕੋਈ ਜ਼ਰੂਰਤ ਨਹੀਂ। ਹੜ੍ਹ ਆਏ ਨੇ ਹਿਮਾਚਲ 'ਚ, ਹੜ੍ਹ ਆਏ ਨੇ ਜੰਮੂ ਕਸ਼ਮੀਰ 'ਚ, ਹੜ੍ਹ ਆਏ ਨੇ ਹਰਿਆਣਾ 'ਚ, ਹੜ੍ਹ ਆਏ ਨੇ ਪੰਜਾਬ 'ਚ। ਇਹ ਨਾ ਸੂਬਿਆਂ ਦੀ ਮਾਂ ਫੜਨੀ ਸੀ ਕਿ ਬਿਹਾਰ ਦੇ ਲਈ ਪ੍ਰੋਜੈਕਟ ਲਾਉਣਾ ਨਹੀਂ ਸੀ। ਸਹੀ। ਪ੍ਰਧਾਨ ਮੰਤਰੀ ਜੀ ਮੰਗਲਵਾਰ ਇੱਥੋਂ ਜਾਂਦੇ ਨੇ, ਬੁੱਧਵਾਰ ਨੂੰ ਉਹਨਾਂ ਦੀ ਕੇਂਦਰੀ ਕੈਬਨਿਟ ਦੀ ਬੈਠਕ ਸੀ ਜੀ।
ਕੇਂਦਰੀ ਕੈਬਨਿਟ ਦੀ ਬੈਠਕ ਤੋਂ ਬਾਅਦ ਸਾਡੇ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਜੀ ਅਸ਼ਵਨੀ ਵੈਸ਼ਨਵ ਜੀ ਨੇ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਜੀ ਨੇ ਬਿਹਾਰ ਦੇ ਕਾਰਜਾਂ ਦੀ ਸਮੀਖਿਆ ਕੀਤੀ। ਉਹਨਾਂ ਨੇ ਆਇਆ ਉੱਥੇ ਦੇ ਪ੍ਰੋਜੈਕਟਾਂ ਦੇ ਉੱਤੇ, ਫਿਰ 2 ਵੱਡੇ ਪ੍ਰੋਜੈਕਟ ਉਹਨਾਂ ਲਈ ਐਲਾਨ ਤੇ ਜੀ। ਉਹਨਾਂ ਦਾ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਉਹ ਰੇਲਵੇ ਹੋਊਗਾ ਜੀ, ਆਹ ਪ੍ਰੋਜੈਕਟ ਹੋਊਗਾ ਜੀ। ਉਹਦੇ ਲਈ ਜੀ 7,616 ਕਰੋੜ, ਮਤਲਬ 7600 ਕਰੋੜ ਤੋਂ ਵੱਧ ਦੀ ਰਾਸ਼ੀ ਉਹਨਾਂ ਦੇ ਲਈ ਮਨਜ਼ੂਰ ਕਰਤੀ। ਇਹ ਜੀ ਸਾਡਾ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਜਾਣਕਾਰੀ ਦੇ ਰਿਹਾ। ਠੀਕ ਹੈ। ਹੁਣ ਮੰਗਲਵਾਰ ਨੂੰ ਤੁਸੀਂ ਇੱਥੋਂ ਗਏ ਹੋ, ਜਿੱਦਣ ਤੁਸੀਂ ਪੰਜਾਬ ਆਏ ਸੀ, ਹਿਮਾਚਲ ਆਏ ਸੀ, ਉਦੋਂ ਤੁਸੀਂ ਆਪਣੇ ਚੌਪਰ ਚੋਂ, ਹੈਲੀਕਾਪਟਰ ਚੋਂ ਉਂਗਲਾਂ ਕਰ ਕਰਕੇ ਦੇਖ ਰਹੇ ਸੀ ਕਿ ਅੱਛਾ ਆਹ ਏਰੀਆ। ਫਿਰ ਤੁਸੀਂ ਡਰਾਮਾ ਨਕਸ਼ੇ ਜਿਹੇ ਤੇ ਦੇਖਣ ਦਾ ਵੀ ਕਰਦੇ ਹੋ, ਹੈ ਨਾ। ਫਿਰ ਤੁਸੀਂ ਆਪਣੀ ਮੁਦਰਾ ਵੀ ਇਹੀ ਜੀ ਬਣਾਉਂਦੇ ਹੋ ਚਿਹਰਿਆਂ ਮੋਹਰਿਆਂ ਦੀ ਕਿ ਹਾਂ ਮੈਨੂੰ ਤਾਂ ਬਹੁਤ ਫਿਕਰ ਆ, ਮੈਂ ਤਾਂ ਬੜਾ ਉਦਾਸ ਹੈ, ਮੈਨੂੰ ਤਾਂ ਬੜੀ ਤੜਫ ਹੈ ਅੰਦਰ। ਉਹ ਸਾਰੀ ਨਟੰਕੀ ਇੱਕ ਦਿਨ 'ਚ ਉਤਰ ਗਈ ਜਾ ਕੇ ਦਿੱਲੀ। ਉਸਨੂੰ ਬੁੱਧਵਾਰ ਤੱਕ ਤਾਂ ਬਰਕਰਾਰ ਰੱਖ ਲੈਂਦੇ। ਆਪਣੀ ਕੈਬਨਿਟ ਬੈਠਕ ਤਾਂ ਇਹਨਾਂ ਸੂਬਿਆਂ ਦਾ ਚਰਚਾ ਕਰਦੇ। ਮੈਂ ਨਹੀਂ ਕਹਿੰਦਾ ਇਕੱਲੇ ਸਾਡੇ ਪੰਜਾਬ ਦੀ ਗੱਲ ਕਰੋ, ਮੈਂ ਕਹਿੰਦਾ ਸਮੁੱਚੇ ਹੜ੍ਹ ਪੀੜਤ ਖੇਤਰਾਂ ਦੀ ਗੱਲ ਤਾਂ ਕਰਦੇ ਜਿਨ੍ਹਾਂ ਦੌਰਾ ਕਰਕੇ ਗਏ ਹੋ ਤੁਸੀਂ। ਉੱਥੇ ਆਪਣੇ ਕੇਂਦਰੀ ਮੰਤਰੀ ਤੁਹਾਡਾ ਉਸੇ ਬੈਠਕ 'ਚ ਬੈਠਾ ਸੀ ਸ਼ਿਵਰਾਜ ਚੌਹਾਨ, ਉਹਨੂੰ ਪੁੱਛਦੇ ਕਿ ਭਾਈ ਤੂੰ ਤਾਂ ਥੱਲੇ ਵੀ ਉਤਰ ਕੇ ਜਾ ਕੇ ਦੇਖ ਕੇ ਆਇਆ, ਖੇਤਾਂ 'ਚ ਵੀ ਬੜਿਆ, ਤੂੰ ਤਾਂ ਲੋਕਾਂ 'ਚ ਵੀ ਗਿਆ। ਸਹੀ ਗੱਲ। ਕੇਂਦਰੀ ਟੀਮ ਨੇ ਤੁਹਾਨੂੰ ਵੀ ਤੇ ਸ਼ਿਵਰਾਜ ਚੌਹਾਨ ਨੂੰ ਵੀ ਰਿਪੋਰਟ ਦਿੱਤੀ, ਜਿਹੜੀ 3 ਦਿਨ ਲਾ ਕੇ ਗਈ। ਤੇ ਤੁਹਾਡੀ ਕੈਬਨਿਟ ਦੀ ਬੈਠਕ ਦੇ ਵਿੱਚ ਪਹਿਲਾ ਮੁੱਦਾ ਹੜ੍ਹ ਪੀੜਤ ਖੇਤਰਾਂ ਦਾ, ਸੂਬਿਆਂ ਦਾ ਹੋਣਾ ਚਾਹੀਦਾ ਸੀ। ਤੁਹਾਡਾ ਉਹ 'ਚ ਜ਼ਿਕਰ ਸਹੀ ਹੈ। ਤੇ ਫਿਰ ਇੱਕ ਦਿਨ ਪਹਿਲਾਂ ਕੀਤਾ ਦੌਰੇ ਦਾ ਅਰਥ ਕੀ ਹੈ ਜੀ? ਤੁਸੀਂ ਪੰਜਾਬ ਨੂੰ ਆਪਣਾ ਹਿੱਸਾ ਨਹੀਂ ਮੰਨਦੇ ਕਿ ਖੁਦ ਨੂੰ ਪੰਜਾਬ ਦਾ ਪ੍ਰਧਾਨ ਮੰਤਰੀ ਨਹੀਂ ਮੰਨਦੇ? ਸਹੀ ਗੱਲ ਹੈ, ਬਿਲਕੁਲ। ਤੇ ਉਹ ਜਵਾਬ ਫਿਰ ਇਸ ਲਈ ਇਹ ਸਿੱਧਾ ਦਿਖਦਾ ਕਿ ਜਨਾਬ ਜਿਹੜੀਆਂ ਸਿਆਸੀ ਐਨਕਾਂ ਲਾ ਕੇ ਤੁਸੀਂ ਪੰਜਾਬ ਦਾ ਹੜ੍ਹ ਪੀੜਤ ਖੇਤਰ ਦੇਖਦੇ ਸੀ, ਉਹਨਾਂ ਐਨਕਾਂ ਦੇ ਵਿੱਚੋਂ ਪੰਜਾਬ ਨਹੀਂ ਦਿਸਦਾ, ਤੁਹਾਨੂੰ ਬਿਹਾਰ ਦਿਖਦਾ, ਕਿਉਂਕਿ ਬਿਹਾਰ 'ਚ ਮੂਰੇ ਚੋਣਾਂ ਨੇ। ਇਸ ਲਈ ਬਿਹਾਰ ਦੇ ਲਈ 7616 ਕਰੋੜ ਤੇ ਜਿਹੜਾ ਤੁਹਾਡਾ ਖਜ਼ਾਨਾ ਭਰਦਾ ਹੈ, ਜਿਹੜਾ ਤੁਹਾਡਾ ਭੜੋਲੇ ਭਰਦਾ ਹੈ, ਜਿਹੜਾ ਤੁਹਾਡੀ ਢਾਲ ਬਣਦਾ ਹੈ, ਜਿਹੜਾ ਕੁਰਬਾਨੀਆਂ ਦੇਣ ਲਈ ਸਭ ਤੋਂ ਮੂਹਰੇ ਹੈ, ਉਹ ਸੂਬੇ ਲਈ ਔਖੀ ਘੜੀ 'ਚ ਵੀ 1600 ਕਰੋੜ ਵੀ ਲੈ ਜਾਂਦੇ। ਬਿਲਕੁਲ ਜੀ। ਜੇ ਵਸੋਂ ਦਾ ਜਿਹੜਾ ਤਕਾਜ਼ਾ ਹੈ ਖੇਤਰਫਲ ਪ੍ਰਤੀ ਜਾਂ ਮੰਨ ਲਓ ਪ੍ਰਤੀ ਸੂਬਾ, ਤੇ ਜੇ ਉਹ ਪੰਜਾਬ 'ਚ ਹੁੰਦਾ ਤੇ ਇਹਨਾਂ ਨੇ ਦੋਸ਼ ਹੀ ਪਹਿਲਾਂ ਜਨਸੰਖਿਆ ਨੂੰ ਦੇਣਾ ਸੀਗਾ ਕਿ ਭਾਈ ਤੁਹਾਡੇ ਤਾਂ ਜਨਸੰਖਿਆ ਹੀ ਬਹੁਤ ਹੈ, ਤੁਹਾਡੇ ਤਾਂ ਖਾਣ ਵਾਲੇ ਬਥੇਰੇ ਨੇ। ਇਹੀ ਨੋਟ ਕਰਨ ਵਾਲੀ ਗੱਲ ਹੈ। ਇਸ ਮੌਕੇ ਬਜਟ ਦੇ ਵਿੱਚੋਂ ਸਭ ਤੋਂ ਵੱਧ ਜੇ ਅਲਾਟਮੈਂਟ ਕਿਸੇ ਨੂੰ ਹੋ ਰਹੀ ਆ ਤਾਂ ਬਿਹਾਰ ਤੇ ਯੂਪੀ ਹੋ ਰਹੀ ਆ। ਉਹ ਵੱਖੋ-ਵੱਖ ਯੋਜਨਾਵਾਂ ਜਿਹਦਾ ਜ਼ਿਕਰ ਕਰਦੇ ਆ ਨਾ ਮੋਦੀ ਜੀ, ਆਵਾਸ ਯੋਜਨਾ ਹੈਗੀ ਜੀ, ਆਯੁਸ਼ਮਾਨ ਯੋਜਨਾ ਹੈਗੀ ਜੀ, ਫਲਾਣੀ ਕੇਂਦਰੀ ਯੋਜਨਾ, ਉਹਨਾਂ ਯੋਜਨਾਵਾਂ ਦਾ ਵੀ ਲਾਭ, ਰਾਸ਼ਨ ਪੱਤੇ ਵਾਲੀਆਂ ਯੋਜਨਾਵਾਂ ਦਾ ਵੀ ਲਾਭ, ਆਮਦਨੀ ਵਾਲਾ ਲਾਭ ਵੀ, ਸਾਰਾ ਕਿ ਜੀ ਉਹ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜੀ, ਆਬਾਦੀ ਬਹੁਤ ਜ਼ਿਆਦਾ ਹੈ ਜੀ। ਤੇ ਜਦੋਂ ਇਹ ਨਾਰਾ ਦਿੱਤਾ ਜਾਂਦਾ ਕਿ ਜੀ ਪਹਿਲਾਂ ਉਹ ਬੱਸਾਂ ਤੇ ਲਿਖਿਆ ਹੁੰਦਾ ਸੀ ਨਾ, ਹਮ ਦੋ ਹਮਾਰੇ ਦੋ, ਹੈ ਨਾ, ਫਿਰ ਇੱਕ ਤੇ ਆ ਗਏ। ਹੁਣ ਜੇ ਅਸੀਂ ਮਤਲਬ ਕੰਟਰੋਲ ਕਰ ਲਈ ਆਬਾਦੀ ਤਾਂ ਸਾਡਾ ਗੁਨਾਹ ਹੋ ਗਿਆ, ਸਾਡਾ ਗੁਨਾਹ ਹੋ ਗਿਆ। ਸਹੀ ਗੱਲ, ਬਿਲਕੁਲ। ਜਦੋਂ ਕਿ ਤੁਹਾਨੂੰ ਤਾਂ ਨਾਮ ਮਿਲਣੇ ਚਾਹੀਦੇ ਨੇ ਉਹਨਾਂ ਸੂਬਿਆਂ ਨੂੰ। ਤੁਸੀਂ ਕਰੋ ਕਟੌਤੀ ਉਹਨਾਂ ਦੀ ਕਿ ਬਈ ਤੁਹਾਡੀ ਇਹ ਕਟੌਤੀ ਸ਼ੁਰੂ ਕਰਦੇ ਆ, ਤੁਸੀਂ ਆਬਾਦੀ ਕੰਟਰੋਲ ਨਹੀਂ ਕਰਦੇ, ਕਰ ਲੱਗ ਜਾਣਗੇ। ਪਰ ਜਦੋਂ ਅਗਲਿਆਂ ਨੂੰ ਪਤਾ ਹੈ ਕਿ 5 ਦੀ ਬਜਾਏ 6 ਬੰਦੇ ਹੋ ਗਏ ਘਰ 'ਚ ਤਾਂ ਰਾਸ਼ਨ ਵੱਧ ਆਊਗਾ, ਸਕੀਮਾਂ ਵੱਧ ਮਿਲਣਗੀਆਂ, ਕਰਕੇ ਕੀ ਲੋੜ? ਅਗਲਿਆਂ ਨੂੰ ਤਾਂ ਕਹਿੰਦੇ ਕਿ ਐਂ ਮਿਲਦਾ, ਸਰਕਾਰ ਰੱਖੀ ਅਸੀਂ ਇਸ ਕੰਮ ਲਈ। ਤੇ ਤੁਸੀਂ ਵੋਟਾਂ ਦੇਖੀ ਜਾਓ। ਸਾਡਾ ਕਸੂਰ ਇਹੀ ਹੈ ਨਾ ਕਿ ਅਸੀਂ ਹੱਡ ਤੋੜ ਕੇ ਮਿਹਨਤ ਕਰਦੇ ਹਾਂ ਜੀ। ਸਹੀ ਹੈ, ਬਿਲਕੁਲ ਜੀ। ਅਗਲੀ ਗੱਲ ਕਰੀਏ ਉਹੀ ਜਿਹੜੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ, ਸ਼ੱਕ ਦੀ, ਅਮਨ ਅਰੋੜਾ ਦੇ ਮਾਮਲੇ ਦੇ ਵਿੱਚ ਵੀ, ਤੇ ਹੋਰ ਆਮ ਆਦਮੀ ਪਾਰਟੀ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਵੀ ਇੱਕ ਦੂਜੇ ਨੂੰ ਸ਼ੱਕ ਦੇ ਨਿਗਾਹ ਨਾਲ ਹੀ ਦੇਖਦੇ ਆ ਸਾਰੇ। ਭਗਵੰਤ ਮਾਨ ਨੂੰ ਕਹਿੰਦੇ ਹਸਪਤਾਲੋਂ ਤਾਂ ਛੁੱਟੀ ਮਿਲ ਗਈ, ਚਰਚਾਵਾਂ ਫਿਰ ਵੀ ਤੇਜ਼ ਆ ਜੀ। ਰਵੀਨ ਜੀ, ਬਿਲਕੁਲ ਆਪਾਂ 2 ਦਿਨ ਤੋਂ ਹੀ ਗੱਲ ਕਰਦੇ ਆ ਰਹੇ ਹਾਂ ਕਿ ਭਗਵੰਤ ਮਾਨ ਦੀਆਂ ਰਿਪੋਰਟਾਂ ਠੀਕ ਆਉਣ ਲੱਗ ਪਈਆਂ ਜੀ, ਤੇ ਮਿਲਣ ਦੇ ਅਸਾਰ ਸੀ। ਰਾਜਪਾਲ ਵੀ ਖਬਰਸਾਰ ਪੁੱਛਿਆ, ਇਸ ਵਾਰ ਤਾਂ ਲੈਣ ਹੀ ਲੱਗੀ ਰਹੀ ਖਬਰ ਲੈਣ ਵਾਲਿਆਂ ਦੀ। ਇਸੇ ਮਹੀਨੇ ਜਦ ਦਾਖਲ ਸੀ ਤਾਂ ਕੋਈ ਨੇੜਿਓਂ ਵੀ ਨਹੀਂ ਲੰਘ ਰਿਹਾ ਸੀ ਹਸਪਤਾਲ ਦੇ, ਹੈ ਨਾ। ਤੇ ਇਸ ਵਾਰ ਮਤਲਬ ਕਿ ਬੜੀ ਲੰਬੀ ਕਤਾਰ ਰਹੀ, ਤੇ ਪਰ ਇਸ ਵਾਰ ਕੁਝ ਬਦਲਿਆ ਜੀ। ਇੱਕ ਤਾਂ ਭਗਵੰਤ ਮਾਨ ਦੇ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੇ ਉਹਨਾਂ ਦੇ ਨਾਲ ਰਹੇ ਸਾਥੀ ਨੇ, ਚਾਹੇ ਉਹ ਮੀਡੀਆ ਕਰਮੀ ਸਾਡੇ ਸਾਥੀ ਹੋਣ, ਪੁਰਾਣੇ ਉਹਨਾਂ ਦੇ ਕਲਾਸ ਫੈਲੋ ਹੋਣ, ਚਾਹੇ ਉਹਨਾਂ ਦੀ ਧਰਮ ਪਤਨੀ ਨਾਲ ਉਹਨਾਂ ਦਾ ਦੌਰੇ ਵਗੈਰਾ, ਫੇਰੀ ਵਗੈਰਾ ਤੈਅ ਕਰਨ ਦਾ ਕੰਮ ਕਰ ਦੇਖਣ ਵਾਲੇ ਉਹਨਾਂ ਦੇ ਨਜ਼ਦੀਕੀ ਹੋਣ, ਸੋ ਉਹ ਸਾਰੇ ਲਗਭਗ ਵਾਪਸੀ ਹੁੰਦੀ ਦਿਖੀ ਹੈ ਜੀ ਉਹਨਾਂ ਦੀ ਇਹਨਾਂ ਬਿਮਾਰੀ ਦੇ ਦਿਨਾਂ 'ਚ।
ਉਹ ਮੁੜ ਕੇ ਭਗਵੰਤ ਮਾਨ ਦੇ ਆਲੇ ਦੁਆਲੇ ਉਹ ਜੁੰਡਲੀ ਸਰਗਰਮ ਹੋਈ ਹੈ। ਠੀਕ ਹੈ ਜੀ। ਸੋ ਭਗਵੰਤ ਮਾਨ ਆਪਣਾ ਖੇਮਾ ਮਜ਼ਬੂਤ ਕਰ ਰਹੇ ਨੇ ਕਿ ਆਪਣੇ ਭਰੋਸੇਯੋਗ ਬੰਦਿਆਂ ਨੂੰ ਵਾਪਸ ਲਿਆ ਰਹੇ ਨੇ, ਕਿ ਉਹ ਦਿੱਲੀ ਨੂੰ ਦਿਖਾ ਰਹੇ ਨੇ ਕਿ ਤੁਸੀਂ ਤਾਂ ਨਹੀਂ ਰਹਿਣ ਦਿੱਤੇ, ਮੈਂ ਦੇਖੋ ਦੁਬਾਰਾ ਲਿਆਂਦੇ। ਕਿ ਦਿੱਲੀ ਨੇ ਉਹਨਾਂ ਨੂੰ ਦੁਬਾਰਾ ਆਪਣੇ ਕਲਾ ਵਿੱਚ ਲੈ ਕੇ ਭਗਵੰਤ ਮਾਨ ਦੇ ਨੇੜੇ ਲਾਇਆ, ਇਹਦੀ ਚਰਚਾ ਸ਼ੁਰੂ ਹੋ ਗਈ। ਜੀ ਜੀ ਸਹੀ ਹੈ। ਤੰਦਰੁਸਤ ਹੋਏ, ਓਕੇ ਰਿਪੋਰਟ ਮਿਲੀ, ਸ਼ਾਮ ਨੂੰ 4, 4:30 ਵਜੇ ਤੋਂ ਬਾਅਦ ਗੱਡੀਆਂ ਦਾ ਕਾਫਲਾ ਲੈਣ ਪਹੁੰਚਿਆ। ਧਰਮ ਪਤਨੀ ਪਿਛਲੀ ਸੀਟ ਤੇ ਸੀ, ਆਪ ਭਗਵੰਤ ਮਾਨ ਜੀ ਮੁਰਲੀ ਸੀਟ ਤੇ ਬੈਠਣ ਤੋਂ ਪਹਿਲਾਂ ਉਵੇਂ ਹੀ ਉਹ ਜਿਹਦੇ ਪਰ ਪੈਰ ਜਾ ਰੱਖ ਕੇ ਅੰਦਰ ਬਹਿੰਦੇ, ਉਹਦੇ ਉੱਤੇ ਪੈਰ ਜਾ ਰੱਖ ਕੇ ਖਿੜਕੀ ਦੇ ਉੱਤੇ ਕੂਣੀ ਜੀ ਰੱਖ ਕੇ ਬਾਹਰ ਖੜੇ ਹੋ ਕੇ ਹੱਥ ਹਿਲਾਇਆ। ਮਤਲਬ ਮੈਨੂੰ ਨਹੀਂ ਪਤਾ ਅੰਦਰ ਕਿਹੜਾ ਕਿਲਾ ਜਿੱਤ ਕੇ ਆਏ ਨੇ ਹਸਪਤਾਲ ਚੋਂ ਹੀ, ਹੈ ਨਾ। ਤੇ ਉਹ ਐ ਰੈਲੀ ਜੇ ਮੰਗ ਹੱਥ ਹਿਲਾ ਕੇ, ਠੀਕ ਹੈ। ਬਾਅਦ ਚੋਂ ਮੀਡੀਆ ਕਰਮੀਆਂ ਨੂੰ, ਹਸਪਤਾਲ ਵਾਲਿਆਂ ਨੂੰ ਹੱਥ ਜੋੜ ਕੇ ਫਤਿਹ ਬੁਲਾਉਂਦੇ, ਗੱਡੀ ਦੇ ਵਿੱਚੋਂ ਹੀ ਧੰਨਵਾਦ ਪ੍ਰਤੀਕ ਉਹਨਾਂ ਦਾ ਨਜ਼ਰ ਆਇਆ, ਉਹ ਚੰਗਾ ਜੈਸਚਰ ਸੀਗਾ। ਉਹ ਤੋਂ ਬਾਅਦ ਕਾਫਲਾ ਮੁੱਖ ਮੰਤਰੀ ਸਾਹਿਬ ਦੇ ਸਰਕਾਰੀ ਰਿਹਾਇਸ਼ ਕਨੀ ਨੂੰ ਤੁਰ ਤੇ ਜਾਂਦਿਆਂ ਹੀ ਐਲਾਨ ਹੋ ਗਿਆ ਕਿ ਜੀ ਅੱਜ, ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ, ਅੱਜ ਤੋਂ ਹੁਣ ਘੰਟਾ ਖੰਡ ਬਾਅਦ ਬੜੀ ਮਤਲਬ ਕਹਿੰਦੇ ਜੀ ਅਹਿਮ ਬੈਠਕ ਬੁਲਾ ਲਈ ਪੰਜਾਬ ਦੀ ਸਥਿਤੀ ਨੂੰ ਲੈ ਕੇ, ਕਿ ਜੀ ਸਿਹਤ ਦਾ ਕਿਵੇਂ ਚੱਲ ਰਿਹਾ ਹੈ, ਦਵਾਈਆਂ ਦਾ ਪ੍ਰਬੰਧ ਹਰ ਖੇਤਰ 'ਚ ਕਿਵੇਂ ਹੈ ਜੀ, ਬਿਜਲੀ ਦਾ ਪ੍ਰਬੰਧ ਕਿਵੇਂ ਹੋਇਆ ਜੀ, ਖੇਤਾਂ 'ਚੋਂ ਰੇਤ ਚੁਕਾਉਣ ਦੀ ਕੀ ਪ੍ਰਕਿਰਿਆ ਹੋਊ ਜੀ। ਸਾਰੇ ਡੀਸੀਆਂ ਨੂੰ ਆਨਲਾਈਨ ਬਿਠਾ ਲਿਆ ਜੀ, ਤੇ ਸਾਰੇ ਚੰਡੀਗੜ੍ਹ ਬੈਠੇ ਅਧਿਕਾਰੀਆਂ ਨੂੰ ਘਰੇ ਬੁਲਾ ਲਿਆ ਜੀ। ਤੇ ਅੱਜ ਬੜੀ ਹਗਾਮੀ ਬੈਠਕ ਹੈ ਜੀ, ਕਹਿੰਦੇ ਬਹੁਤ ਫਿਕਰ। ਠੀਕ ਹੈ। ਪਰ ਦੂਏ ਪਾਸੇ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਤਾਂ ਕਹਿੰਦੇ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਇਹਨਾਂ ਦੀਆਂ ਕੋਠੀਆਂ 'ਚ ਬੈਠ ਕੇ 39 ਸੈਕਟਰੀਆਂ 'ਚ ਕਲੇਕਟਰ ਨੂੰ ਬੁਲਾ ਕੇ ਪੁੱਛਿਆ ਜਾਂਦੇ ਕਿਹਦੇ ਕਰਨੀ ਹੈ। ਸਹੀ ਹੈ, ਬਿਲਕੁਲ। ਚਰਚਾ ਆਮ ਆਦਮੀ ਪਾਰਟੀ 'ਚ ਵੀ ਸਾਨੂੰ ਦੱਸ ਰਹੇ ਨੇ ਬੰਦੇ ਤੁਹਾਡੇ, ਜਿਹੜੇ ਜਾ ਕੇ ਆ ਰਹੇ ਨੇ, ਉਹਨਾਂ ਤੋਂ ਹੀ ਪਤਾ ਲੱਗ ਰਿਹਾ। ਜੀ ਜੀ ਸਹੀ ਹੈ। ਪਹਿਲਾਂ ਤਾਂ ਇਹ ਪੁੱਛਦੇ ਨੇ ਕਿਹਦੇ ਕੰਨੀ ਆ, ਸਾਡੇ ਕੰਨੀ ਕਿ ਪੰਜਾਬ ਵਾਲਿਆਂ ਕੰਨੀ। ਜੀ ਸਹੀ ਤੇ ਕਿ ਹੋਰ ਕਿਹੜਾ ਕਿਹੜਾ ਕਿੱਧਰ ਹੈ। ਤੇ ਇਹਦਾ ਮਤਲਬ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਕਈ ਵਿਰੋਧੀ ਧਿਰ, ਕਈ ਖੇਮੇ ਜੀ। ਜਦੋਂ ਕਿਸੇ ਨੂੰ ਆਪਣੀ ਟਿਕਟ ਲੈਣ ਦਾ, ਅਗਲੀ ਵਾਰ ਦੀ ਟਿਕਟ ਪੱਕੀ ਕਰਨ ਦਾ, ਇਸ ਵਾਰ ਦੀ ਕੁਰਸੀ ਬਚਾਉਣ ਦਾ, ਹੈ ਨਾ, ਸੱਤਾ ਦੇ ਵਿੱਚ ਕਾਬਜ ਰਹਿਣ ਦਾ, ਆਪਣਾ ਕੰਟਰੋਲ ਰੱਖਣ ਦਾ, ਜੇ ਇਹੀ ਫਿਕਰ ਹੋਊਗਾ ਫਿਰ ਤੁਹਾਨੂੰ ਪੰਜਾਬ ਦੇ ਮੁੱਦੇ, ਪੰਜਾਬ ਦੇ ਏਜੰਡੇ ਕਿੱਥੇ ਜਿੱਤੇ ਆਉਣਗੇ ਭਾਈ। ਸਹੀ ਹੈ, ਬਿਲਕੁਲ। ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਤੰਦਰੁਸਤ ਹੋ ਕੇ ਚੱਲ ਗਏ, ਤੁਹਾਡੀ ਤਾਂ ਸਰਕਾਰ ਵੀ ਬਿਮਾਰ ਹੈ ਤੇ ਪੰਜਾਬ ਨੂੰ ਵੀ ਤਾਪ ਚੜਿਆ ਜੀ, ਪਰ ਤੁਸੀਂ ਉਹਦੇ ਦਵਾਦਾਰੂ ਨਹੀਂ ਕਰ ਪਾ ਰਹੇ। ਤੁਸੀਂ ਤਾਂ ਆਪਣੇ ਹੀ ਉਹ ਜਿਹੜਾ ਔੜ ਫੋੜ ਕਹਿੰਦੇ ਹੁੰਦੇ ਨਾ, ਕਿ ਹਾਂ ਬੰਦਾ ਮਤਲਬ ਲੱਗਿਆ ਕਿਸੇ ਟੂਣੇ ਟੱਕਣੇ 'ਚ, ਉਹਨਾਂ ਕੰਮ। ਇਹਨਾਂ ਨੂੰ ਨਾ ਅਸਲ ਦੇ ਵਿੱਚ ਕਹਿਣ ਵਾਲਾ ਵੀ ਜ਼ੋਰ ਲਾ ਕੇ ਕੁਰਸੀਆਂ ਨੂੰ ਹੱਥ ਪਾ ਲਓ, ਕਿਤੇ ਛੁੱਟ ਨਾ ਜਾਣ। ਇਹ ਜਿੱਦੇ ਛੁੱਟਣ ਦੇਂਗਾ ਨਾ, ਉਹਦੇ ਤੁਹਾਡੇ ਤੋਂ ਫੜੀਆਂ ਨਹੀਂ ਜਾਣਗੀਆਂ। ਉਹਨਾਂ ਚਿਰ ਹੀ ਹੈ ਚਿਰ ਜੀ। ਦੁੱਖ ਇਸੇ ਗੱਲ ਦਾ ਹੈ ਕਿ ਵਿਰੋਧੀ ਧਿਰਾਂ ਦੇ ਤਿਲਾਂ 'ਚ ਤੇਲ ਨਹੀਂ ਹੈ। ਦੁੱਖ ਇਸੇ ਗੱਲ ਦਾ ਹੈ ਕਿ ਕੋਈ ਧਿਰ ਪੰਜਾਬ ਦੀ ਹਾਣ ਦੀ ਹੋ ਕੇ ਕੰਮੇ ਨਹੀਂ ਕਰ ਰਹੀ। ਸਹੀ ਗੱਲ ਹੈ, ਬਿਲਕੁਲ। ਜਦੋਂ ਕਿਸੇ ਥੋੜੀ ਜਿਹੀ ਆਸ ਦੀ ਜਾਗਦੀ ਹੈ, ਜਦੇ ਉਹਦਾ ਪਲੰਦਾ ਖੁੱਲ ਜਾਂਦਾ ਕਿ ਇਹਦੀਆਂ ਤਾਰਾਂ ਕਿੱਥੋਂ ਜੁੜੀਆਂ ਹੋਈਆਂ। ਸਹੀ ਬਿਲਕੁਲ ਸਹੀ। ਕਰੀਏ ਪੰਜਾਬ ਆਪਣੀ ਇਬਾਰਤ ਆਪ ਲਿਖਣ ਦਾ ਦਮ ਰੱਖਦਾ ਹੈ, ਪਰ ਸਾਡੇ ਕੋਲ ਸੱਚੀ ਤੇ ਸੁੱਚੀ ਇਮਾਨਦਾਰ ਲੀਡਰਸ਼ਿਪ ਤਾਂ ਹੋਵੇ। ਅਗਵਾਈ ਕਰਨੀ ਨੂੰ ਮਾਰ ਖਾਂਦੇ ਆ ਜੀ। ਅਗਲੀ ਗੱਲ ਕਰੀਏ ਅਕਾਲੀ ਦਲਾਂ ਦੀ, ਦੋਨਾਂ ਦੀ, ਨਵੇਂ ਦੀ ਤੇ ਪੁਰਾਣੇ ਦੀ। ਕਹਿੰਦੇ ਵੀ ਜਿਹੜਾ ਨੋਟ ਵੰਡਣ ਦਾ ਮਾਮਲਾ ਹੈ, ਉਸ ਮਾਮਲੇ ਦੇ ਵਿੱਚ ਨਵਾਂ ਅਕਾਲੀ ਦਲ ਪੁਰਾਣੇ ਅਕਾਲੀ ਦਲ ਨੂੰ ਘੇਰ ਰਿਹਾ ਜੀ। ਦੇਖੋ ਜੀ, ਜਿੱਥੋਂ ਤੱਕ ਤਾਂ ਨੋਟ ਵੰਡਣ ਦਾ ਮਾਮਲਾ ਹੈ, ਉਹ ਕਲਾਕਾਰ ਵੱਡੀ ਤਾਦਾਦ ਚਾਹੇ ਉਹ ਚੀਜ਼ਾਂ ਲੈ ਕੇ ਦੇਣ ਦੀ ਗੱਲ ਹੋਵੇ, ਚਾਹੇ ਟਰੈਕਟਰ ਲੈ ਦੋ, ਮੈਸਾਂ ਲੈ ਦੋ, ਘਰਾਂ 'ਚ ਮਕਾਨ ਠੀਕ ਕਰਾ ਦੋ, ਜਾਂ ਪਿੰਡਾਂ ਸਵਾਰ ਦੋ, ਸਾਂਝੀਆਂ ਥਾਵਾਂ ਲਈ ਕੁਛ ਕਰ ਦੋ, ਪਰਿਵਾਰਾਂ ਲਈ ਕੁਛ ਕਰ ਦੋ, ਜਾਂ ਨਗਦ ਰਾਸ਼ੀ ਦੇ ਦੋ। ਫਿਰ ਰਾਜਨੀਤਿਕ ਧਿਰਾਂ ਵੀ ਆਪਾਂ ਦੇਖੀਆਂ, ਇੱਕਾ ਦੁੱਕਾ ਥਾਂ ਤੇ ਰਾਜਾ ਵੜਿੰਗ ਹੋਰ ਵੀ ਪੈਸੇ ਫੜਾਉਂਦੇ ਦਿਖੇ, ਇੱਕ ਦੋ ਥਾਂ ਤੇ ਗਿਆਨੀ ਹਰਪ੍ਰੀਤ ਸਿੰਘ ਹੋਰ ਵੀ ਦਿਖੇ, ਤੇ ਸੁਖਬੀਰ ਬਾਦਲ ਸਭ ਤੋਂ ਵੱਧ ਧਰਾਤਲ ਤੇ ਨਜ਼ਰ ਆਏ, ਨਗਦ ਰਾਸ਼ੀ ਭੇਟ ਕਰਦੇ ਹੋਏ, ਮਤਲਬ ਗੱਡੀਆਂ ਫੜਾਉਂਦੇ ਹੋਏ, ਸਰਪੰਚਾਂ ਪੰਚਾਂ ਨੂੰ ਪਿੰਡਾਂ ਦੇ ਲਈ ਡੀਜ਼ਲ ਦਾ ਪ੍ਰਬੰਧ ਕਰਦੇ, ਇਹ ਸਾਰਾ ਕੁਛ। ਹੁਣ ਇਸ ਪ੍ਰਕਿਰਿਆ ਤੋਂ ਅੱਗੇ ਸਵਾਲ ਜਿੱਤਾ ਇਹ ਖੜਾ ਕਿ ਕੱਲ ਨੂੰ ਇਹ ਨਹੀਂ ਪਤਾ ਕਿ ਕਿੱਧਰੋਂ ਚਾਬੀ ਹਿੱਲੇ ਜੀ, ਕਿ ਦਓ ਜੀ ਇਹਨਾਂ ਨੋਟਾਂ ਦਾ ਹਿਸਾਬ ਜੀ, ਤੁਸੀਂ ਕਿਵੇਂ ਫੜਾਏ ਜੀ। ਸਹੀ ਹੈ, ਕਿੱਥੋਂ ਆਏ ਜੀ। ਕੇਂਦਰ ਜਾਂ ਸੂਬਾ ਸਰਕਾਰ, ਕੋਈ ਵੀ ਏਜੰਸੀਆਂ ਕੱਲ ਨੂੰ ਇਹ ਨਾ ਪੁੱਛਣ ਲੱਗ ਜਾਣ ਜੀ, ਡਰਾਮਾ ਕਰਨਾ ਹੋਵੇ ਜੀ, ਹੈ ਨਾ। ਫਿਰ ਦੂਜਾ ਪਹਿਲੂ ਇਹਦੇ ਵਿੱਚ ਇਹ ਖੜਾ ਹੈ ਕਿ ਜਿਹੜਾ ਤਾਂ ਹੈ ਸੁਖਬੀਰ ਬਾਦਲ ਵਾਲੀ ਧਿਰ, ਹਾਂਜੀ, ਉਸ ਦੀ ਇਸ ਵੰਡ ਵਡਈਏ ਤੋਂ ਨਵੇਂ ਅਕਾਲੀ ਦਲ ਨੂੰ ਫਿਕਰ ਖਾਸਾ ਪੈ ਗਿਆ ਜੀ। ਉਹਨਾਂ ਲੱਗਿਆ ਵੀ ਕਿ ਲੈ ਵੀ ਇਹਦੇ ਤਾਂ ਪੈਰ ਲੱਗ ਗਏ, ਤਾਂ ਹੀਰੋ ਬਣ ਗਿਆ, ਰੋਜ਼ ਇਹਦੀ ਚਰਚਾ ਹੋ ਰਹੀ, ਇਹਦੀਆਂ ਖਬਰਾਂ ਲੱਗ ਰਹੀਆਂ। ਮੈਨੂੰ ਨਹੀਂ ਪਤਾ ਇਹਦੇ ਨਾਲ ਵੋਟਾਂ 'ਚ ਕਿੰਨਾ ਕੁ ਅਸਰ ਪੈਣਾ, ਕਿੰਨਾ ਕੁ ਨਹੀਂ ਪੈਣਾ ਜੀ।
ਪਰ ਰਾਜਨੀਤਿਕ ਵਿਅਕਤੀ ਜੇ ਦਿਲੋਂ ਵੀ ਕੰਮ ਕਰਦਾ ਤਾਂ ਵੀ ਉਹ ਰਾਜਨੀਤਿਕ ਭਾਵਨਾ ਨਾਲ ਰੱਖ ਕੇ ਕਰਦਾ ਜੀ। ਸਹੀ ਹੈ। ਤੇ ਜਿਹੜੀਆਂ ਦੂਜੀਆਂ ਰਾਜਨੀਤਿਕ ਧਿਰਾਂ ਉਹਦੇ ਚੰਗੇ ਕੰਮ ਦੇ ਵਿੱਚੋਂ ਵੀ ਆਪਣਾ ਫਿਕਰ ਲੋਚਦੇ ਨੇ ਕਿ ਸਾਡਾ ਨਾ ਸਾਰਾ ਖੁੱਸ ਜਵੇ ਕਿਤੇ ਹੁਣ ਇਹਦਾ ਬਣ ਜਾਣਾ। ਤੋ ਇਸ ਸਥਿਤੀ 'ਚ ਕੱਲ ਫਿਰ ਐਸਜੀਪੀਸੀ ਦੇ ਮੈਂਬਰ ਇਹਨਾਂ ਜਿਹੜੇ ਨਵੇਂ ਅਕਾਲੀ ਦਲ ਦੇ ਨਾਲ ਨੇ ਉਹਨਾਂ ਨੇ ਜੀ ਮੇਜ਼ ਕੁਰਸੀਆਂ ਲਾ ਕੇ ਪ੍ਰੈਸ ਕਾਨਫਰੰਸ ਕਰਤੀ। ਸਹੀ। ਉਹ ਕਹਿੰਦੇ ਜੀ ਸਾਰਾ ਗੋਲਕਾਂ ਵਾਲਾ ਪੈਸਾ ਇਹ ਤਾਂ ਐਸਜੀਪੀਸੀ ਵਾਲਾ ਪੈਸਾ ਬਾਦਲ ਰਾਹੀਂ ਵੰਡਿਆ ਜਾ ਰਿਹਾ ਜੀ। ਉਹਨਾਂ ਨੇ ਕੁਝ ਤੱਤ ਤੁੱਤ ਕੱਢ ਲਏ ਜੀ, ਤੇਲ ਵਾਲੇ ਪੰਪ ਵਾਲੇ ਆਹ ਹਿਸਾਬ ਕਿਤਾਬ ਜੀ ਦੇਖੋ ਜੀ ਇਹ ਮਨਜ਼ੂਰੀ ਉੱਥੋਂ ਤੇਲ ਪਾਉਣ ਦੀ ਮਿਲੀ ਹੈ ਜੀ ਐਸਜੀਪੀਸੀ ਵੱਲੋਂ ਜੀ, ਪਰ ਇਹ ਪੈ ਰਿਹਾ ਜੀ ਬਾਦਲਾਂ ਦੇ ਉਹਨਾਂ 'ਚ ਜੀ। ਕੱਲ ਨੂੰ ਜੱਸਰ ਗੜਗਾਜੂ ਹੋਰਾਂ ਨੇ ਮੀਟਿੰਗ ਸੱਦੀ ਹੈ ਜੀ, ਉੱਥੇ ਜੇ ਬਾਦਲ ਧਿਰ ਦੀ ਉਹ ਸਾਰੀ ਪੁੱਗਣੀ ਹੈ ਐਸਜੀਪੀਸੀ ਉਹਨਾਂ ਨੂੰ ਕੰਮ ਕਰੂਗੀ, ਫਿਰ ਸਾਂਝੀ ਤਾਲਮੇਲ ਕਮੇਟੀ ਕਰਦੀ, ਕਈ ਤਰੀਕਿਆਂ ਨਾਲ ਉਹਨਾਂ ਨੇ ਮਤਲਬ ਉਹਨਾਂ ਦਾ ਸਵਾਲ ਇਹ ਸੀ ਕਿ ਸ਼੍ਰੋਮਣੀ ਕਮੇਟੀ ਦੀ ਜਿਹੜੀ ਗੋਲਕ ਹੈ, ਗੁਰੂ ਦੀ ਗੋਲਕ ਗਰੀਬ ਦਾ ਮੂੰਹ ਉਹ ਇਸ ਕਾਰਜਾਂ ਲਈ ਵਰਤੀ ਜਾਣੀ ਚਾਹੀਦੀ ਹੈ, ਪਰ ਉਹ ਐਸਜੀਪੀਸੀ ਤੇ ਉਹਦੀ ਸੇਵਾ 'ਚ ਸ਼੍ਰੋਮਣੀ ਕਮੇਟੀ ਜਾਵੇ, ਕੋਈ ਰਾਜਨੀਤਿਕ ਚਿਹਰਾ ਕਿਉਂ ਜਾਵੇ। ਸਹੀ ਸਹੀ। ਇਹ ਨਹੀਂ ਸੁਖਬੀਰ ਵਰਤ ਰਿਹਾ ਤਾਂ ਸਫਾਈ ਦੇਣ। ਤੇ ਕੱਲ ਐਸਜੀਪੀਸੀ ਨੇ ਮੀਟਿੰਗ ਕੀਤੀ ਹੈ ਜੀ, ਉਹਨੇ 20 ਕਰੋੜ ਦੀ ਤੈਅ ਕੀਤਾ ਕਿ ਅਸੀਂ ਖਰਚਾਂਗੇ ਜੀ, ਉਹ ਤੋਂ ਬਿਨਾਂ ਅਸੀਂ ਗੁਰੂ ਘਰਾਂ ਦੀ ਮੁਰੰਮਤ ਲਈ, ਸੇਵਾ ਸੰਭਾਲ ਲਈ, ਜੇ ਪਿੰਡਾਂ 'ਚ ਕੋਈ ਹੜ੍ਹਾਂ ਦੇ ਵਿੱਚ ਆਈ ਆ ਮਾਰ ਪਈ ਆ ਤਾਂ ਉਹਦੇ ਲਈ ਵੀ ਅਸੀਂ ਕੰਮ ਕਰਾਂਗੇ, ਪਿੰਡਾਂ ਦੀ ਹੋਰ ਸਹਾਇਤਾ ਲਈ ਵੀ ਅਸੀਂ 20 ਕਰੋੜ ਰੱਖਿਆ। ਉਹ ਤੋਂ ਬਿਨਾਂ ਉੱਥੇ ਮੀਟਿੰਗ 'ਚ ਹੋਰ ਰੌਲਾ ਪਈ ਗਿਆ ਵੀ ਕਿ ਪੈਸਾ ਕੌਣ ਖਰਚ ਰਿਹਾ ਜੀ, ਕਿਵੇਂ ਖਰਚ ਰਿਹਾ ਜੀ, ਜੇ ਅਧਿਕਾਰ ਨਹੀਂ ਬਿਨਾਂ ਸਹਿਮਤੀ ਤੋਂ ਜੀ ਫਿਰ ਕਿੱਥੋਂ ਜਾ ਰਿਹਾ ਜੀ, ਕਈ ਤਰ੍ਹਾਂ ਦਾ ਮੁੱਦਾ ਹੈਗਾ। ਸੋ ਇਹਦਾ ਮਤਲਬ ਇਹ ਗੱਲ ਆਉਂਦੇ ਦਿਨਾਂ 'ਚ ਵੱਡਾ ਮੁੱਦਾ ਬਣ ਸਕਦਾ ਹੈ। ਪਰ ਇਹਦੇ ਨਾਲ ਕੀ ਕਹਿੰਦੀ ਹਰਪ੍ਰੀਤ ਸਿੰਘ ਵਾਲੀ ਧਿਰ ਨੂੰ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ, ਇਹ ਵੀ ਉਹਨਾਂ ਨੂੰ ਸੋਚ ਲੈਣਾ ਚਾਹੀਦਾ। ਸਹੀ ਗੱਲ ਹੈ, ਬਿਲਕੁਲ ਹੈ ਨਾ। ਤੇ ਸੁਖਬੀਰ ਬਾਦਲ ਇਹਦੇ ਨਾਲ ਆਪਣਾ ਕਿੰਨੇ ਕੁ ਪੈਰ ਪੱਕੇ ਕਰ ਜੂਗਾ। ਆਪਾਂ ਤਾਂ ਗੱਲੇ ਕਰ ਰਹੇ ਸੀ ਕਿ ਵੀ ਜੇ ਸੱਚਮੁੱਚ ਏਦਾਂ ਹੀ ਤਾਂ ਸਮੁੱਚੀਆਂ ਰਾਜਨੀਤਿਕ ਧਿਰਾਂ ਤੇ ਧਰਤੀ ਤੇ ਕੰਮੇ ਕਰ ਲੈਣ, ਮੈਂ ਕਹਿੰਦਾ ਵੋਟਾਂ ਦੀ ਲਾਲਚ ਲਈ ਉਹ ਕੰਮ ਕਰ ਲੈਣ। ਪਰ ਉਹ ਤਾਂ ਤਾਨੇ ਮਿਹਣਿਆਂ 'ਚ ਲੱਗੇ ਨੇ ਤੇ ਜਿਹੜੇ ਕੰਮ ਕਰ ਰਹੇ ਨੇ ਉਹ ਵਿਚਾਰੇ ਵੀਡੀਓ ਬਣਾਉਣ ਵਾਲੇ ਵੀ ਨਹੀਂ ਗਏ। ਸਹੀ ਹੈ। ਅਸਲ ਬੰਦਿਆਂ ਦੀਆਂ ਅਜੇ ਵੀ ਤਸਵੀਰਾਂ ਨਹੀਂ ਜਿਨ੍ਹਾਂ ਨੇ ਡੂੰਘੇ ਪਾਣੀ 'ਚ ਉਤਰ ਕੇ ਬੰਨ ਮਾਰੇ ਨੇ, ਜਿਹੜੇ ਲੋਕਾਂ ਦੇ ਘਰਾਂ ਤੱਕ ਗਏ ਨੇ। ਸਹੀ ਗੱਲ। ਕਿਉਂਕਿ ਉਹ ਕੰਮ ਕਰਨ ਗਏ ਸੀ, ਸੇਵਾ ਕਰਨ ਗਏ ਸੀ, ਵੀਡੀਓ ਬਣਾਉਣ ਨਹੀਂ। ਸੋ ਇਸ ਲਈ ਹੀਰੋ ਹੋਰ ਨੇ ਪਰ ਹੀਰੋ ਬਣਨ ਲਈ ਬਹੁਤ ਕਾਲੇ ਨੇ ਕਈ ਲੋਕ। ਹਾਂਜੀ ਬਿਲਕੁਲ। ਤੇ ਦੂਜੀ ਗੱਲ ਇਹ ਹੈ ਵੀ ਚਲੋ ਇਹ ਤਾਂ ਸਵਾਲ ਤਾਂ ਹੋ ਸਕਦਾ ਵੀ ਜਦੋਂ ਸੁਖਬੀਰ ਸਿੰਘ ਬਾਦਲ ਕੋਲੇ ਸਰਕਾਰ ਸੀਗੀ ਉਦੋਂ ਇਹਨਾਂ ਨੇ ਕੀ ਕੀਤਾ ਇਹਨਾਂ ਪਿੰਡਾਂ ਦੇ ਲਈ, ਬੰਨਾਂ ਦੇ ਲਈ, ਉਹ ਇੱਕ ਵੱਡਾ ਅਲੱਗ ਤੋਂ ਇੱਕ ਡਿਬੇਟ ਹੈਗੀ ਹੈ। ਚਲੋ ਅੱਜ ਪੈਸੇ ਵੰਡ ਰਹੇ ਨੇ, ਪਰ ਕਈ ਵਾਰੀ ਤੁਹਾਡੇ ਸੰਕਟ 'ਚ ਘਿਰੇ ਲੋਕਾਂ ਨੂੰ ਫੌਰੀ ਰਾਹਤ ਦੀ ਲੋੜ ਹੁੰਦੀ ਹੈ। ਉਦੋਂ ਫਿਰ ਤੁਸੀਂ ਛਾਣਨੀਆਂ ਨਹੀਂ ਲਾਈਆਂ ਜਾਂਦੀਆਂ ਕਿ ਬਈ ਇਹ ਤੋਂ ਲੈਣੀ ਹੈ ਮਦਦ, ਇਹ ਤੋਂ ਨਹੀਂ ਲੈਣੀ। ਜਿੰਨਾ ਨੁਕਸਾਨ ਆ, ਭਾਵੇਂ ਇਹ ਤੜਕੇ ਲੀਡਰ ਸਾਰੀਆਂ ਪਾਰਟੀਆਂ ਦੇ ਉੱਠ ਕੇ ਤੜਕੇ ਪੈਸੇ ਵੰਡਣ ਲੱਗ ਜਾਇਆ ਕਰਨ ਤੇ ਹੱਥਾਂ ਤੱਕ ਵੰਡੀ ਜਾਇਆ ਕਰਨ, ਫਿਰ ਵੀ ਨੁਕਸਾਨ ਦੀ ਭਰਪਾਈ ਕਰਨੀ ਔਖੀ ਹੈ। ਹੁਣ ਕਈ ਲੋਕ ਮੈਂ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਤੇ, ਉਹ ਤਾਂ ਕਹਿੰਦੇ ਜੀ ਇਹਨਾਂ ਦੇ ਖੇਤਾਂ ਦੇ ਵਿੱਚ ਰੇਤਾ ਹੀ ਬਹੁਤ ਆ ਤੇ ਇਹਨਾਂ ਨੂੰ ਪੈਸੇ ਦੇਣ ਦੀ ਕੀ ਲੋੜ ਹੈ। ਵੀ ਭਲੇ ਮਾਨਸੋ, ਰੇਤ ਹਰੇਕ ਘਰ ਤੱਕ ਥੋੜ੍ਹੋ ਚਲੀ ਗਈ ਹੈ, ਚਲੋ ਕੁਝ ਥਾਵਾਂ ਤੇ ਹੋਊਗੀ। ਸਵਾਲ ਰੇਤ ਦਾ ਵੀ ਹੈ। ਹਾਂਜੀ, ਰੇਤ ਦੇ ਵਿੱਚੋਂ ਬਚਣ ਵਾਲਾ ਕੰਮ ਘੱਟ ਹੈ, ਨੁਕਸਾਨ ਵਾਲਾ ਵੱਧ। ਜਿਵੇਂ ਲੈਂਡ ਪੂਲਿੰਗ ਸੀ ਨਾ, ਹਾਂਜੀ ਤੁਹਾਡੀ ਇਸ ਤਰ੍ਹਾਂ ਉੱਥੇ ਚਾਰਜ ਨੇ। ਜੀ ਜੀ। ਤੇ ਸਰਕਾਰ ਨੇ ਕੋਈ ਰੇਟ ਨਹੀਂ ਤੈਅ ਕਰਤਾ ਕਿ ਅਸੀਂ ਇੰਨੇ ਨੂੰ ਅਸੀਂ ਚੱਕਾਂਗੇ, ਮਾਫੀਆ ਨਹੀਂ ਕਬਜ਼ਾ ਕਰਨਾ। ਹਾਂਜੀ ਬਿਲਕੁਲ। ਉਹਨਾਂ ਦੇ ਕਿਸਾਨ ਕਿੰਨੇ ਕੁ ਬੜੇ ਕਿਸਾਨ ਹੁਣ ਜਿੱਦਾਂ ਪਾਣੀ ਉਤਰਨਾ ਹੈ, ਮਾਹੌਲ ਠੀਕ ਹੋਣਾ, ਜਿਹੜੇ ਆ ਸੇਵਾ ਵਾਲੇ ਟਰੈਕਟਰ ਆ ਰਹੇ ਨੇ, ਇਹਨਾਂ ਨੇ ਆਪਣੇ ਘਰਾਂ ਨੂੰ ਮੁੜ ਜਾਣਾ। ਸਹੀ ਗੱਲ, ਬਿਲਕੁਲ। ਤੇ ਆਪਣੇ ਖੇਤ ਚੋਂ ਚੱਕਣ ਲਈ ਜਿਹੜਾ 1 ਏਕੜ 2 ਏਕੜ ਵਾਲਾ, ਉਹਦੇ ਕੋਲ ਟਰੈਕਟਰ ਹੀ ਨਹੀਂ ਹੈਗੇ। ਸਹੀ ਗੱਲ ਹੈ, ਬਿਲਕੁਲ। ਉਹਦੇ ਕੋਲ ਸਾਧਨ ਹੀ ਨਹੀਂ ਹੋਣੇ। ਬਿਲਕੁਲ। ਨਾਲੇ ਜਿਹਦੇ ਫਿਰ ਉਹ ਅੱਛਾ ਇਹ ਰੇਤ ਨੂੰ ਫਿਰ ਉਹ ਕਹਿਣਗੇ ਤਾਂ ਖਰਾਬ ਰੇਤ ਹੈ ਜੀ। ਸਹੀ ਗੱਲ। ਜੇ ਮਾਫੀਆ ਨੇ ਚੱਕਣਾ ਫਿਰ ਉਹ ਵਧੀਆ। ਹਾਂਜੀ ਹਾਂਜੀ। ਫਿਰ ਤਾਂ ਉਹ ਵੇਚ ਹੀ ਲੈਣਗੇ ਹੁਣ ਮਾਫੀਆ ਨੂੰ। ਫਿਰ ਉਹ ਕਹਿਣਗੇ ਇਹ ਤਾਂ ਕੁਛ ਨਹੀਂ, ਜੇ ਤਾਂ ਖਰਾਬ ਹੈ, ਜੇ ਤਾਂ ਮਿੱਟੀ ਮਿਲੀ ਹੈ, ਜੇ ਤਾਂ ਗੰਦ ਮਿਲੀ ਹੈ, ਚਾਹ ਮਿਲੇ, ਛਾਨਣੀ ਲੱਗੂ ਜੀ, ਫਲਾਣਾ ਲੱਗੂ ਜੀ, ਉਹ ਤਾਂ ਸਭ ਨੂੰ ਪਤਾ। ਸਹੀ ਗੱਲ ਹੈ। ਨਾਲੇ ਸ਼ਰਮਾ ਜੀ, ਹਾਂਜੀ ਪੁਲਿਸ ਨੇ ਨਾਲੇ ਸ਼ਰਮਾ ਜੀ ਬਿਲਕੁਲ ਸਭ ਨੂੰ ਪਤਾ। ਨਾਲੇ ਇੱਕ ਗੱਲ ਇਹ ਵੀ ਹੈ ਨਾ, ਮੰਨ ਲਓ ਕਿਸੇ ਦਾ 2 ਏਕੜ ਖੇਤ ਹੈ, ਉਹਦੇ ਇੱਕ ਪਾਸੇ ਮੰਨ ਲਓ 4-4 ਫੁੱਟ 5-5 ਫੁੱਟ ਰੇਤ ਚੜ ਗਈ, ਉਹਦਾ ਦੂਜਾ ਜਿਹੜਾ ਬਾਕੀ ਖੇਤ ਆ ਉਹ ਸਾਰਾ ਖਾਲੀ ਪਿਆ। ਇੱਕ ਪਾਸੇ ਲਾ ਲਓ ਕੋਈ ਕਨਾਲ ਥਾਂ, ਕੋਈ 2 ਕਨਾਲਾਂ, ਉਹ ਨਾ ਉਹ ਵੇਚਣ ਜਾਂ ਤੇ ਨਾ ਉਹ ਉਹਨੂੰ ਸਵਾਰ ਸਕਦਾ, ਨਾ ਉਹਦੇ ਕੋਲ ਕੋਈ ਜਿਹਾ ਸਾਧਨ ਹੈ, ਕੀ ਕਰੂਗਾ ਉਹ। ਸੋ ਇਹ ਲੋਕ ਤਾਂ ਪਤਾ ਨਹੀਂ ਕਿਉਂ ਇਹਨਾਂ ਨੂੰ ਇਹ ਲੱਗਦਾ ਵੀ ਰੇਤ ਡਿੱਗ ਪਈ ਲੋਕਾਂ 'ਚ, ਤਾਂ ਪਤਾ ਨਹੀਂ ਕੀ ਨੋਟ ਵਿਛ ਗਏ। ਇਹ ਹਲੇ ਜਦੋਂ ਵਿਕੂਗੀ, ਜਦੋਂ ਪੈਸੇ ਆਉਣਗੇ, ਉਦੋਂ ਪਤਾ ਲੱਗੂਗਾ ਮਾਫੀਆ ਦੀ ਚੀਜ਼ ਵਿਕਦੀ ਹੈ, ਇੱਥੇ ਲੋਕਾਂ ਦੀ ਨਹੀਂ ਵਿਕਦੀ। ਇਹ ਕਹਿੰਦੀਆਂ ਨਾ ਕਿ ਇਹ ਰੇਤ ਨਾਲ ਜਾਣਗੇ, ਉਹਨੂੰ ਕਹਿ ਭਰਾ ਤੂੰ ਹੋ ਜਾ, ਸਾਨੂੰ ਨਗਦ। ਸਹੀ ਗੱਲ, ਸਹੀ, ਬਿਲਕੁਲ ਸਹੀ। ਤੇ ਜਾਂਦੇ ਜਾਂਦੇ ਗੱਲ ਕਰੀਏ ਇੱਕ ਹੋਰ ਜ਼ਿਮਨੀ ਚੋਣ ਦੀ, ਕਹਿੰਦੇ ਖਡੂਰ ਸਾਹਿਬ ਦੇ ਵਿੱਚ ਵੀ ਇਹ ਸਾਰਜੇ ਬਣਦੇ ਜਾਂਦੇ ਆ ਵੀ ਇੱਥੇ ਵੀ ਜ਼ਿਮਨੀ ਚੋਣ ਹੋਊਗੀ ਜੀ। ਪ੍ਰਵੀਨ ਜੀ ਪਤਾ ਨਹੀਂ, ਇਹ
ਕਿਹੜੇ ਦਿਨਾਂ ਦੀ ਸਰਕਾਰ ਚੁਣੀ ਆ, ਅਸੀਂ ਇਹਨਾਂ ਦੇ ਐਮਐਲਏ ਨਿੱਤ ਵਿਵਾਦਾਂ 'ਚ ਫਸਦੇ ਨੇ। ਕੱਲ ਆਪਾਂ ਖਾਸੀ 10-12 ਐਮਐਲਏਆਂ ਦੀ ਸੂਚੀ ਜ਼ਿਕਰ ਕੀਤਾ ਸੀ ਕਿ ਕੋਈ ਨੀਲੀਆਂ ਕਾਲੀਆਂ ਫਿਲਮਾਂ 'ਚ ਫਸੀ ਜਾਂਦਾ, ਕੋਈ ਵੀਡੀਓ 'ਚ ਫਸੀ ਜਾਂਦਾ, ਭ੍ਰਿਸ਼ਟਾਚਾਰ 'ਚ ਫਸੀ ਜਾਂਦਾ, ਕੋਈ ਕਮਿਸ਼ਨਾਂ 'ਚ ਫਸੀ ਜਾਂਦਾ, ਹੈ ਨਾ, ਕੋਈ ਛੇੜਖਾਨੀ ਵਾਲੇ ਮਾਮਲਿਆਂ 'ਚ ਹੋਣਾ, ਹੈ ਨਾ, ਕੋਈ ਭੱਜਿਆ ਹੋਇਆ ਤੇ ਕੋਈ ਫੜਿਆ ਹੋਇਆ। ਤੁਸੀਂ ਇਹ ਦੇਖੋ ਕਿ ਸਰਕਾਰ ਕੈਸੀ ਬਸ਼ਰਮ ਹੈ। ਇੱਕ ਲੰਬੀ ਲਿਸਟ ਹੈ, ਆਪਾਂ ਕੱਲ ਸ਼ਾਇਦ ਉਹਨਾਂ ਦਾ ਜ਼ਿਕਰ ਕੀਤਾ ਸੀ, ਮੈਂ ਨਾਮ ਜੇ ਮੇਰੇ ਕੋਲ ਕਿਤੇ ਪਏ ਹੋਣ। ਵਿਜੇ ਸਿੰਗਲਾ, ਐਮਐਲਏ ਅਮਿਤ ਰਤਨ, ਗੱਜਣ ਮਜਰਾ, ਹੈ ਨਾ, ਐਮਐਲਏ ਰਮਨ ਅਰੋੜਾ, ਹਰਮੀਤ ਸਿੰਘ ਪਠਾਨ ਮਾਜਰਾ, ਹੁਣ ਮਨਜਿੰਦਰ ਸਿੰਘ ਲਾਲਪੁਰਾ, ਪਹਿਲਾਂ ਫੌਜਾ ਸਿੰਘ ਸਰਾਰੀ, ਬਲਕਾਰ ਸਿੰਘ ਕਟਾਰੂ ਚੱਕ। ਮੈਂ ਕਹਿੰਦਾ ਜਿਨ੍ਹਾਂ ਚੋਂ ਕਾਨੂੰਨੀ ਕਾਰਵਾਈ ਇਹ ਹੋ ਗਈ, ਤੁਸੀਂ ਚਲੋ ਬਾਕੀ ਸੱਜੇ ਖੱਬੇ ਕਰਕੇ ਬਚਾ ਲਏ, ਪਰ ਜਿਹੜੇ ਸ਼ਰੇਆਮ ਦਿਖੇ, ਹੁਣ ਅਮਿਤ ਰਤਨ ਸ਼ਰੇਆਮ ਦਿਖਿਆ ਸਭ ਨੂੰ ਰਿਸ਼ਵਤ ਲੈਂਦਾ, ਹੈ ਨਾ। ਸਰਾਰੀ ਦਾ ਮਾਮਲਾ ਤੁਹਾਨੂੰ ਸ਼ਰੇਆਮ, ਤੁਸੀਂ ਮੰਤਰੀ ਤੋਂ ਹਟਾਉਣਾ ਪਿਆ ਤੁਹਾਨੂੰ। ਬਲਕਾਰ ਸਿੰਘ ਦਾ ਮਾਮਲਾ ਕਿੰਨਾ ਚਰਚਾ ਚ ਰਿਹਾ, ਕਟਾਰੂ ਚੱਕ ਦਾ ਮਾਮਲਾ ਕਿਵੇਂ ਜਨਤਕ ਹੋਇਆ, ਹੈ, ਤੇ ਐਮਐਲਏ ਰਮਨ ਅਰੋੜਾ ਅੰਦਰ ਹੈ, ਇੱਕ ਮਾਮਲੇ 'ਚ ਜ਼ਮਾਨਤ ਮਿਲੀ ਸੀ, ਦੂਏ 'ਚ ਤੁਸੀਂ ਫਿਰ ਚੱਕ ਲਿਆ। ਹਰਮੀਤ ਸਿੰਘ ਪਠਾਨ ਮਾਜਰਾ ਤੁਹਾਡੀ ਨਜ਼ਰ 'ਚ ਫਰਾਰ ਹੈ ਜੀ, ਕਿ ਉਹਦੇ ਤੇ ਇਹੋ ਜਿਹੇ ਦੋਸ਼ ਨੇ, ਹੈ ਨਾ। ਮਨਜਿੰਦਰ ਸਿੰਘ ਲਾਲਪੁਰਾ ਕੇਸ ਸਾਬਤ ਹੋ ਗਿਆ ਜੀ, ਅੱਜ ਸਜ਼ਾ ਹੋ ਜਾਣੀ ਆ ਉਹਨੂੰ, ਹੈ ਨਾ। ਇੱਕ ਵੀ ਐਮਐਲਏ ਦੀ ਮੈਂਬਰਸ਼ਿਪ ਰੱਦ ਕਰਨ ਦੀ ਕਾਰਵਾਈ ਦਿਖਾ ਦਿਓ ਜੀ ਇਹਨਾਂ ਦੀ। ਸਹੀ ਆ, ਬਿਲਕੁਲ। ਤੁਹਾਡੀ ਜ਼ਿੰਮੇਵਾਰੀ ਕੀ ਹੈ ਬਈ? ਜੀ ਜੀ। ਇਹ ਤੁਹਾਡਾ ਨੁਮਾਇੰਦਾ ਲੋਕ ਨੁਮਾਇੰਦਾ ਬਣਨ ਦੇ ਕਾਬਿਲ ਨਹੀਂ, ਤੇ ਤੁਸੀਂ ਰਾਜਨੀਤਿਕ ਤੌਰ ਤੇ ਤਾਂ ਕਾਰਵਾਈਆਂ ਕਰਦੇ ਦਿਖਦੇ ਹੋ, ਆਪਣੇ ਹੀ ਬੰਦਿਆਂ ਤੇ ਆਪ ਵੀ ਕਾਰਵਾਈ ਕਰਦੇ ਦਿਖਦੇ ਹੋ, ਕਿਉਂਕਿ ਹੁਣ ਤੁਹਾਡੇ ਹਿਸਾਬ ਨਾਲ ਨਹੀਂ ਚੱਲ ਰਿਹਾ, ਹੈ ਨਾ। ਪਰ ਜੇ ਕਾਰਵਾਈ ਕਰਨੀ ਸੀ, ਫਿਰ ਮੈਂਬਰਸ਼ਿਪ ਰੱਦ ਕਰੋ ਤੇ ਹੋਣ ਦਿਓ ਜਿਮਨੀ ਚੋਣ, ਫਿਰ ਦੇਖ ਲਾਂਗੇ। ਮਤਲਬ ਕੈਸੀ ਸਿਆਸਤ ਹੈ ਇੱਥੇ, ਡਰਾਮੇ ਪੁੱਛੋ ਨਾ। ਉਹ ਪਿਛਲੀ ਵਾਰ ਕਾਂਗਰਸੀ ਵੀ ਇਹੀ ਕੁਛ ਕਰੀ ਗਏ, ਹੈ ਨਾ ਜੀ, ਜੋ ਛੱਡ ਕੇ ਬੰਦੇ ਇੱਧਰ ਆ ਗਏ ਜੀ, ਉੱਧਰ ਚੱਲ ਗਏ ਜੀ, ਨਵੀਂ ਪਾਰਟੀ ਵੀ ਬਣਾ ਲਈ ਜੀ, ਖਹਿਰੇ ਨੇ ਚੋਣ ਵੀ ਲੜ ਲਈ, ਤਾਂ ਵੀ ਚੱਲੇਗਾ ਕੰਮ। ਬਿਲਕੁਲ। ਹੈ, ਫਿਰ ਇਹਨਾਂ ਦਾ ਵੀ ਹਾਲ ਇਹੋ ਜਿਹਾ ਹੀ ਹੈ ਜੀ ਹੁਣ। ਸੋ ਮਤਲਬ ਜੇ ਤੁਸੀਂ ਦੇਖੋ, ਡਾਕਟਰ ਸੁੱਖੀ ਅਕਾਲੀ ਦਲ ਚੋਂ ਇੱਧਰ ਆ ਗਿਆ, ਚੇਅਰਮੈਨ ਵੀ ਲੱਗ ਗਿਆ, ਉਹਦੀ ਮੈਂਬਰਸ਼ਿਪ ਹਾਲ ਹੈ, ਤੇ ਇੱਧਰ ਆ ਤਾਂ ਵਿਵਾਦਤ ਨੇ। ਜੇ ਉਹ ਵਿਵਾਦਤ ਨਹੀਂ, ਇਹ ਤਾਂ ਵਿਵਾਦਤ ਨੇ, ਇਹਨਾਂ 'ਚ ਤਾਂ ਕੇਸ ਨੇ ਕਈਆਂ ਦੇ ਥਾਣੇ ਕਚਹਿਰੀ ਨੇ, ਕੋਈ ਅੰਦਰ ਬੈਠਾ ਹੈ ਜੀ ਜੀ, ਅਜੇ ਤੱਕ ਨਹੀਂ ਜੀ। ਚਲੋ ਤੁਸੀਂ ਤਾਂ ਨਹੀਂ ਕਰਦੇ, ਪਰ ਮੈਨੂੰ ਲੱਗਦਾ ਹੈ ਜੀ ਮਨਜਿੰਦਰ ਸਿੰਘ ਲਾਲਪੁਰਾ ਦੇ ਮਾਮਲੇ ਦੇ ਵਿੱਚ ਜੀ ਅੱਜ ਕਿਤੇ ਮੈਂਬਰੀ ਰੱਦ ਕਰਨ ਵਾਲਾ ਫੈਸਲਾ ਨਾ। ਠੀਕ ਹੈ। ਜਿਹੜੀਆਂ ਧਾਰਾਵਾਂ ਤਹਿਤ ਇਹਨਾਂ 12 ਜਣਿਆਂ ਤੇ ਮਤਲਬ ਕੇਸ ਚੱਲਿਆ, ਗ੍ਰਿਫਤਾਰ ਕੀਤੇ ਗਏ ਤੇ 12 ਸਤੰਬਰ ਨੂੰ ਸਜ਼ਾ ਸੁਣਾਈ ਜਾਣੀ ਆ, ਇਹਨਾਂ 12 ਜਣਿਆਂ ਦੇ ਵਿੱਚੋਂ ਇੱਕ ਜਣੇ ਦੀ ਮੌਤ ਹੋ ਚੁੱਕੀ ਆ, 11 ਰਹਿ ਗਏ, 11 ਚੋਂ ਇੱਕ ਪਹਿਲਾਂ ਹੀ ਤਿਹਾੜ ਜੇਲ੍ਹ 'ਚ, 10 ਰਹਿ ਗਏ, 7 ਗ੍ਰਿਫਤਾਰ ਨੇ, 3 ਹੋ ਸਕਦਾ ਕਿ ਬਾਹਰ-ਬੂਰ ਹੋ ਗਏ ਹੋਣ, ਕਿਤੇ ਸੱਜੇ ਖੱਬੇ ਹੋਣ, ਕੀ ਹੈ ਪਹਾੜ ਹੈ ਜਾਂ ਕੀ ਹੈ। 7 ਦੇ ਮਾਮਲੇ ਦੇ ਵਿੱਚ ਉਹਨਾਂ 'ਚ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਨੂੰ ਜੇ 2 ਸਾਲ ਦੀ ਵੀ ਸਜ਼ਾ ਹੋਗੀ ਨਾ, ਤਾਂ ਦੇਖੀ ਗਈ। ਤੇ ਜਿਹੜੀਆਂ ਧਾਰਾਵਾਂ ਤਹਿਤ ਹੈਗਾ 354, 323, 148, 149, ਹੈ ਨਾ, ਇਹਨਾਂ ਧਾਰਾਵਾਂ ਤਹਿਤ 1 ਸਾਲ ਤੋਂ ਲੈ ਕੇ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜੀ। ਤੇ ਹੁਣ ਇਹ ਦੇਖਣ ਵਾਲੀ ਗੱਲ ਹੈ, ਜੇ ਤਾਂ 3 ਸਾਲ ਤੱਕ ਸਜ਼ਾ ਹੁੰਦੀ ਹੈ, ਫਿਰ ਬੇਲ ਤਾਂ ਮਿਲ ਸਕਦੀ ਹੈ। ਜੇ 3 ਸਾਲ ਤੋਂ ਉੱਪਰ ਹੋਈ, ਫਿਰ ਤਾਂ ਬੇਲ ਮਿਲਣੀ ਵੀ ਔਖੀ ਹੈ ਜੀ ਜੀ। ਪਰ ਸਵਾਲ ਤਾਂ 2 ਸਾਲ ਦੀ ਦਾ, ਕਿ ਜੇ 2 ਸਾਲ ਤੋਂ ਉੱਪਰ ਹੋਈ ਤਾਂ ਇਹਦੀ ਵਿਧਾਇਕੀ ਗਈ, ਤੇ ਜੇ ਇਹਦੀ ਵਿਧਾਇਕੀ ਗਈ ਤਾਂ ਤਰਨਤਾਰਨ ਨਹੀਂ, ਫਿਰ ਖਡੂਰ ਸਾਹਿਬ ਹੀ ਜਿਮਨੀ ਚੋਂ ਇੱਕ ਵਿਕਟ ਹੋਰ ਡਿੱਗ ਪੈਣੀ ਹੈ ਜੀ ਇਹਨਾਂ ਦੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ US।